अस्सलाम वालेकुम नादरीन। यार अज नहीं हसना नहीं, पूरा भरा नूं सट्ट लगी यार। नादरीन देखो फैसल रामे की ਇਹਦਾ ਬੰਦਾ हल करे, की ਇਹਦੇ ਨਾਲ ਬੰਦਾ करे, की ਇਹਦੇ ਨਾਲ ਬੰਦਾ की करे। ਤੁਸੀਂ ਆਪੇ ਗੱਲ ਕਰ ਲਓ ਨਾ ਭਾਈ, ਦੱਸੋ, ਕਿਉਂਕਿ ਵੇਖਦੇ ਹੀ ਸਾਰਿਆਂ ਨੇ ਕਹਿਣਾ ਕਿ ਭਾਈ ਇਹ ਕੀ ਹੋਇਆ। ਉਤੋਂ ਉਹਦੇ ਤੇ ਥੰਬਨੇਲ ਦੇ ਵੀ ਤੇਰੀ ਤਸਵੀਰ ਲਾਤੀ ਹੈ। ਓਏ ਹੋਏ, ਇਹ ਭੈਣ ਮਜ਼ਾਕ ਨਹੀਂ ਹੈਗਾ, ਕੋਈ ਡਰਾਮਾ ਨਹੀਂ ਗਾ, ਸੱਚੀ ਮੁੱਚੀ ਸਿਰ ਪੜਵਾ ਲਿਆ ਨੇ। ਕੀ ਹੋਇਆ ਜੀ? ਸਟਿਚਿੰਗ ਹੋਈ ਉਸਤਾਦ ਜੀ। ਸਟਿਚਿੰਗ ਹੋਈ ਹੈ? ਨਹੀਂ, ਸਟਿਚਿੰਗ ਕਿਸ ਵਜ੍ਹਾ ਤੋਂ ਹੋਈ ਹੈ? ਜਿੱਥੇ ਸਟਿਚਿੰਗ ਹੋਈ ਆ ਉਹ ਪਾੜ ਕਿਉਂ ਪਿਆ? ਉਸਤਾਦ ਜੀ ਹੋਇਆ ਕਿ ਲੜਾਈ ਹੋਣ ਡਈ ਸੀ ਕਿ ਇੱਕ ਰਾਤ ਦਾ ਟਾਈਮ ਤੇ ਮੈਂ ਨਾ ਸੋਚਿਆ, ਮੈਂ ਕਿਹਾ ਲੁੱਟਣ ਵਾਲੇ ਹੈਗੇ ਨੇ ਕੋਈ। ਹਾਂ, ਆਪਸ ਚ ਲੜ ਰਹੇ ਸੀ ਕੋਈ? ਆਪਸ ਦੇ ਵਿੱਚ ਲੜਨ ਦੇ ਸੀ। ਉਹ ਕੱਲਾ ਮੁੰਡਾ ਸੀ ਵਿਚਾਰਾ ਮੋਟਰਸਾਈਕਲ ਤੇ, ਹਾਂ, ਤੇ ਉਹਨੂੰ ਤਿੰਨ ਜਣੇ ਆ ਨਾ ਮਾਰਨ ਦੇ। ਅੱਛਾ, ਠੀਕ ਹੈ। ਹਾਂ, ਉਹ ਮੈਂ ਤੁਹਾਨੂੰ ਪਤਾ ਮੇਰੇ ਕੋਲ ਕਿੱਥੇ ਵੇਖ ਹੁੰਦਾ ਆਹ ਨਹੀਂ ਤੇਰਾ ਸਨੀ ਦੇਵਲ ਜਾਗ ਪੈਂਦਾ ਵਾ। ਤੇ ਉਹ ਨਾ ਹਟਣੀ ਨਾ, ਉਹ ਮੈਂ ਫਿਰ ਤੈਸ਼ 'ਚ ਆ ਗਿਆ। ਮੈਂ ਕਿਹਾ ਜੇ ਪਿਓ ਦੇ ਉਹਨਾਂ ਤੇ ਹੁਣ ਤੁਸੀਂ ਮਾਰ ਕੇ ਵਿਖਾਓ। ਅੱਛਾ, ਤੇ ਉਹ ਪਿਓ ਦੇ ਸੀ? ਉਹਨਾਂ ਨੇ ਉਸਤਾਦ ਜੀ ਉਹਨੂੰ ਵੀ ਮਾਰਿਆ, ਮੈਨੂੰ ਵੀ ਫਿਰ ਮਾਰਿਆ। ਬੜੀ ਗੱਲਬਾਤ ਵੱਧ ਗਈ, ਪਤਾ ਹੀ ਨਹੀਂ। ਅੱਛਾ, ਇੱਕ ਤੇ ਇਹਦੇ ਅਰਗੇ ਨਾ ਕਸਮਾਂ ਪਾ ਪਾ ਐਵੇਂ ਮਾਰ ਲੈ, ਛਿੱਤਰ ਖਾ ਛਿੱਤਰ ਪਵਾਤੇ ਉਹਨੂੰ। ਉਹਦਾ ਜ਼ਿਹਨ ਹੀ ਨਹੀਂ ਹੁੰਦਾ ਮਾਰਨ ਦਾ, ਬਿਲਕੁਲ ਨਾ ਲੜਨ ਦਾ। ਉਹ ਵੱਡੀ ਵੱਡੀ ਕਸਮ ਪਾ ਦੇਣੀ, ਜੇ ਮਾਂ ਦਾ ਦੁੱਧ ਪੀਤਾ ਹੀ ਤੇ ਮਾਰ। ਆਹੋ, ਜੇ ਇੱਕ ਪਿਓ ਦਾ ਨਾ ਤੇ ਹੁਣ ਮਾਰ। ਹਾਂ, ਠੀਕ ਹੈ ਨਾ। ਜੇ ਨਸਲ ਦਾ ਨਾ ਕਿਸੇ ਦਾ ਤੇ ਹੁਣ ਮਾਰੋ। ਅਗਲਾ ਕਹਿੰਦਾ ਭੈਣ ਖੁਦਾ ਦੀ ਕਸਮ ਮੇਰਾ ਜ਼ਰਾ ਜ਼ੇਨ ਨਹੀਂ ਸੀ, ਲੇਕਿਨ ਹੁਣ ਜੇ ਮੈਂ ਨਾ ਮਾਰਾਂ ਨਾ ਤੇ ਮੇਰੀ ਰਹਿੰਦੀ ਨਹੀਂ। ਚਾਰ ਬੰਦੇ ਸੁਣਦੇ ਆ ਲੋ ਭੈਣ। ਉਸਤਾਦ ਜੀ ਖੁਦਾ ਦਾ ਜਾਨ, ਨਹੀਂ ਮੈਂ ਹਵਾਈ ਫੈਰ ਕੀਤਾ ਬਕਾਇਦਾ ਤੋਂ। ਅੱਛਾ, ਫੇਰ ਉਹਨਾਂ ਨੇ ਇਦਾਂ ਮਾਰਿਆ? ਹਾਂਜੀ ਉਸਤਾਦ ਜੀ। ਜਿਹੜੀ ਤੂੰ ਉਹਨਾਂ ਨੂੰ ਕਸਮਾਂ ਕੁਸਮਾਂ ਪਾ ਕੇ ਮਾਰ ਖਾਦੀ? ਉਹ ਨਹੀਂ, ਮੈਨੂੰ ਉਸਤਾਦ ਜੀ ਮੈਂ ਕਿਹਾ ਸੀਗਾ ਕਿ ਨਹੀਂ ਤੇ ਇੱਥੇ ਮਾਰਿਆ ਕੀ ਉਹਨਾਂ ਨੇ? ਨਾਦਰੇ ਨੇ ਜੈਨਵਨ ਨੇ ਤੇ ਸੱਟ ਲੱਗੀ ਹੈ, ਮਜ਼ਾਕ ਨਹੀਂ। ਕੋਈ ਅਸੀਂ ਕੋਈ ਸਕ੍ਰਿਪਟ ਨਹੀਂ ਕਰਦੇ। ਪੱਟੀ ਖੋਲਣਾ ਉਸਤਾਦ ਜੀ। ਨਹੀਂ ਠੀਕ ਹੈ। ਨਹੀਂ ਤੁਹਾਨੂੰ ਯਕੀਨ ਨਹੀਂ ਲੱਗਦਾ? ਨਹੀਂ ਮੈਨੂੰ ਯਕੀਨ ਆ, ਮੈਂ ਹੱਥੀ ਤੇ ਲਵਾ ਕੇ ਲਿਆ, ਮੈਨੂੰ ਯਕੀਨ ਆ। ਸਟ੍ਰੈਚੇਬਲ ਆ? ਨਹੀਂ, ਸਟਿਚਿੰਗ ਹੋਈ ਹੈ। ਹਾਂ ਠੀਕ ਹੈ। लेकिन भाई एक गल आ कि उन्होंने खूबसूरत नहीं लग रहा मथा टक्कड़ जिहा बनया जरा ताजी। लेकिन अगर पट्टी ते इत्थे लिखा लो ना दिल जले और अच्छा लगेगा। ਰਾਮ ਜਾਨੇ ਸਹੀ ਨਹੀਂ। राम जाने हाँ, साजने माँ की दुआ जन्नत की हवा इत्थे लिखवा नहीं राम जाने मार कर नहीं यार, मोटी इत्थे पई। नहीं चुप करके लिखा दो मंगल। नहीं राम जाने जगह राम जाने जी नहीं। हाँ कोई नहीं ਉਹ ਨਾ ਲਿਖਾ ਲਾ, ਉਹ ਗਿਆ ਹੀ। हां तू इत्थे लगा पाजी मारकर आ गई है। और रहा यार आमा जी आमा। नहीं यार कुछ नहीं होता पाजी आमा जरा। ਉਸਤਾਦ ਜੀ ਉਹ ਸਟਿਚ ਹੋਈ ਹੈ, ਮੈਂ ਪੱਟੀ ਲਾ ਕੇ ਦੇ ਦਿੰਦਾ। ਮੈਂ ਪਹਿਲੇ ਲਿਖ ਲਓ, ਬਾਅਦ ਚ ਬੰਨਦਾ ਨਾ। ओ इदां ही आ जाना स्टेज बड़ा कि 5 फुट च हो पाजी गया। बहुत अच्छा लगेगा। ਨਹੀਂ ਇਹ ਸਾਈਡ ਤੇ, ਇਹ ਸਾਈਡ ਤੇ नहीं साइड ते नहीं। या फिर लिखा लो मेरा आशियाना। हां साजी एडा डूंग पिया सी उन्हें फिर घंटे दे के उतो स्टिच कीता। नहीं डूंग नहीं पिया, तीन लगे चार। ਉਸਤਾਦ ਜੀ ਇੱਥੇ ਸਾਰੇ ਟਾਂਕੇ ਲੱਗੇ ਨੇ। सारे लगे। ਇੱਥੇ ਸਾਰੇ ਨਹੀਂ ਲੱਗੇ, ਉਨੀ ਕੀ ਜਗ੍ਹਾ ਤੇ ਲੱਗੇ ਐ। ਉਸਤਾਦ ਜੀ ਮੈਨੂੰ ਖੁਦਾ ਦੀ ਕਸਮ ਚਿੱਕੀ ਲਵਾਉਂਦਾ। रूह भरिया वैसे इत्थे लिखा ला ਤਿੰਨ ਮੇਰੇ ਹਾਲ ਟਾਂਕੇ ਲੱਗੇ, ਤਿੰਨ। ਉਤੋਂ ਇਤਿਆਦ ਬਹੁਤ ਜ਼ਰੂਰੀ ਹੁੰਦੀ ਹੈ। ਹਿਸਟਰੀ ਗਵਾਏ ਕਿ ਜਦੋਂ ਲਓ ਜੀ, ਮੈਂ ਤੁਹਾਨੂੰ ਹਿਸਟਰੀ ਨੂੰ ਛੱਡੋ। ਜੈਨੂਅਨ ਗੱਲ ਜੀ ਉਸਤਾਦ। ਉਸ ਹਸਪਤਾਲ 'ਚ ਸ਼ੁਗਰ ਵੇਖਣ ਵਾਲਾ ਸੀ ਜਦੋਂ ਇਹਨੂੰ ਟਾਂਕੇ ਲੱਗ ਰਹੇ ਸੀ। अच्छा ਸ਼ੁਗਰ ਵੇਖਣ ਵਾਲਾ ਸੀ, ਸੋਹਣੀ ਖਾਂ। ਓਏ ਹੋਏ ਹੋਏ ਹੋਏ, ਇਹਨੇ ਜਿਹੜੇ ਰਾੜ ਪਾਏ ਨੇ ਯਾਰ, ਆਪ ਤੇ ਰੋਣਾ ਹੀ ਰੋਣਾ ਸੀ। ਡਾਕਟਰਾਂ ਨੂੰ ਵੀ ਸਹਾਤਾ ਜੀ ਕਸਮੇ। रोना रोना सी यकीन मानो ਆਪ ਤੇ ਨੇ ਰੋਣਾ ਹੀ ਰੋਣਾ ਸੀ ਯਾਰ, ਨਾਲ ਸਾਨੂੰ ਵੀ ਇਹਨੇ ਕਸਮੇ ਸਹਾਤਾ। ਓ ਯਾਰ ਮੇਰੀ ਬਾਂਹ 'ਚ ਪੜੀ, ਉਸਤਾਦ ਜੀ ਮੈਂ ਨਹੀਂ ਲਵਾਂ। ਉਹ ਡਾਕਟਰ ਕਹਿੰਦਾ ਉਹ ਭਾਈ, ਉੱਤੋਂ ਉਹਨਾਂ ਨੇ ਪਛਾਣ ਲਿਆ ਸਾਰਿਆਂ ਨੇ। ਉਹ ਜਾਣ ਕੇ ਕਹੀ ਜਾਣ ਭਾਈ ਨੇ 26 ਟਾਂਕੇ ਲੱਗਣੇ ਨੇ। ਮੈਨੂੰ ਉੱਤੇ ਬੜਾ ਉਹ ਮੈਂ ਕਿਹਾ ਮਾਮਾ 26 ਕਿਤੇ ਇੰਨੇ ਕਹਿੰਦਾ ਹਾਂ। ਉਹ ਜਦੋਂ ਗੱਲ ਕਰੇ ਨਾ ਡਾਕਟਰ, अच्छा इन्नी की सट लगी डॉक्टर ਨੂੰ ਕਹਿੰਦਾ ਮੈਂ ਗੋਲੀ ਕੱਢਣ ਲੱਗਾ। ਉਹ ਕਿੱਦਾਂ ਰਾਟ ਪਾਉਂਦੇ ਆ। ਉਹ ਮੈਂ ਹਸਪਤਾਲ ਲੋਕੀ ਦੂਰ ਦੂਰ ਵੇਖਣਾ ਨੇ, ਇਹ ਕੀ ਹੋ ਗਿਆ ਅੱਲਾ ਨਾ ਕਰੇ। ਅੱਗੋਂ ਦੇਖਿਆ ਤੇ ਇੰਨਾ ਤਾਕਤ, ਐਡੀ ਲਾਸ਼ ਤਬਾਹੀ ਫੇਰੀ ਪਈ। ਵਾਹਦ ਉਸਤਾਦ ਜੀ ਡਾਕਟਰ ਜੀ, ਮੈਨੂੰ ਉਹਦੇ ਤੇ ਕਸਮ ਵਾਲੀ ਗੱਲ ਜੀ ਗੁੱਸਾ ਹੀ ਬਹੁਤ ਹੈ। ਅਜੇ ਕਿ ਡਾਕਟਰ ਤਸੱਲੀ ਦਿੰਦਾ, ਪਰ ਜਿੰਨੇ ਵੀ ਡਾਕਟਰ ਵੇਖੇ ਨਾ ਬਚਪਨ ਤੋਂ ਲੈ ਕੇ ਹੁਣ ਤੱਕ, ਉਹ ਤਸੱਲੀ ਦਿੰਦਾ, ਕੁਝ ਵੀ ਨਹੀਂ। ਨਹੀਂ ਉਹ ਤੈਨੂੰ ਪਛਾਣ ਲਿਆ ਸੀ ਉਹਨੇ, ਕੋਈ ਬਾਤ ਨਹੀਂ। ਉਹ ਮਜ਼ਾਕ ਕਰ ਰਿਹਾ ਸੀ ਡਾਕਟਰ। ਉਹ ਕਹਿੰਦਾ ਲੋ ਇਹ ਭਾਈ ਬਹੁਤ ਮੁਸ਼ਕਿਲ ਆ। अच्छा डॉक्टर तसल्ली देते ते तन्नू ने छली दे ਦਿੱਤੀ ਸੀ। ਉਹ ਨਹੀਂ ਹੋ ਗਈ ਜਾਣ ਉਹ ਕੀ ਕੀਤਾ ਹੀ ਗੋਲੀ ਭਾਈ ਕਮ 15-20 ਢੰਗ ਮੈਂ ਕਸਮ ਉਹ ਇੱਕ ਮੈਨੂੰ ਤਸੱਲੀ ਦੇਣੀ ਨਹੀਂ ਉਹ ਕੰਪਾਊਂਡਰ ਨੇ ਬੜਾ ਚੇਤਾ ਕੀਤਾ ਇਹਨਾਂ ਦਾ। ਇਹ ਜੋ ਚੀਕ ਮਾਰੀ ਨੇ ਪਹਿਲੇ ਬਹੁਤ ਤੇਰੇ ਬੰਬ ਵੱਜ ਗਿਆ ਵਾ। ਅਸੀਂ ਭਾਜੀ ਗੱਲ ਪਤਾ ਕਿ ਇਹਨੇ ਪੱਟੀ ਵਾਲੇ ਦੁਆਲੇ ਤੇ ਬੈਠੀ ਆ, ਇਹਨੇ ਸੈਟਿੰਗ ਕਰਾ ਲਈ ਦਿਮਾਗ ਦੀ। ਇੱਥੇ ਪੱਟੀ ਟਾਂਕੇ ਨਹੀਂ ਲੱਗੇ, ਇਹ ਜ਼ਿਪਲ ਵਾਲੀ ਵਾਲੇ ਦੁਆਲੇ। ਅੱਛਾ, ਹਾਂਜੀ ਭਾਜੀ। ਉਹਦਾ ਕੀ ਫਾਇਦਾ? ਇਹਦੇ ਜਦੋਂ ਨੂੰ ਕਿਤੇ ਚੱਕਰ ਆਉਣ ਨਾ, ਸੋਲੋ ਇੰਜ ਕਰਕੇ ਜ਼ਿਪ ਖੋਲੇ, ਇਹ ਖੋਪੜੀ ਥੱਲੇ ਰੱਖ ਕੇ ਵਿੱਚੋਂ ਸਰਫ ਦੀ ਚਮਚੀ ਪਾ ਕੇ ਧੋਵੇ ਉਹਨੂੰ, ਧੋ ਕੇ ਝਾੜ ਕੇ ਦਿਮਾਗ ਸਾਫ਼ ਕਰਕੇ ਫਿਰ ਫਿੱਟ ਕਰ ਲਵੇ। ਅੱਛਾ, ਵੇਖਦਾ ਤੇਰੇ ਦਿਮਾਗ 'ਚ ਕੋਈ ਬੁਰਾ ਖਿਆਲ ਆਉਂਦਾ ਹੋਵੇ, ਤੂੰ ਆਰਾਮ ਨਾਲ ਜ਼ਿਪ ਖੋਲੇ ਲਾ ਕੇ
ਤੇ ਕਿਸੇ ਬੰਦੇ ਨੂੰ ਕਹਾਂ ਯਾਰ ਆ ਦੇਖੀ ਕਿੱਥੇ ਕਰਕੇ ਬੁਰਾ ਖਿਆਲ ਆ ਰਿਹਾ ਨੇ ਬੜੀ ਜਿਹੀ ਰਾਤ ਨੂੰ, ਉਹ ਇੰਜ ਕਰਕੇ ਭਾਈ ਨਾ ਆ ਰਿਹਾ ਸੀ। ਨਹੀਂ ਹੁਣ ਸੋਹਣੇ ਲੱਗ ਰਹੇ, ਖੂਬਸੂਰਤ ਲੱਗ ਰਹੇ। ਉਸਤਾਦ ਜੀ ਅੱਲਾ ਦੀ ਕਸਮ ਹੈ, ਉਹ ਚਿੱਟੇ ਚਿੱਟੇ ਨਹੀਂ ਹੁੰਦੇ ਜਿਹੜੇ ਟਿਮਕਣੇ ਉਹ ਮੇਰੀਆਂ ਅੱਖਾਂ ਕੇ ਆ ਰਹੇ, ਮੈਂ ਬੈਠਾ ਅੱਛਾ ਉਹ ਹਾਂ ਉਹ ਹੁੰਦੇ ਆ ਤਾਰੇ ਉਹ ਤਾਰੇ ਟੈਪ ਨਜ਼ਰ ਆਉਂਦੇ ਜਿਹੜੇ। ਭਾਈ ਤੁਸੀਂ ਬਾਅਦ ਦਫਾ ਕਹਿ ਦਿੰਦੇ ਯਾਰ ਮੇਰੇ ਦਿਮਾਗ 'ਚ ਇੱਕ ਗੱਲ ਆਈ ਸੀ ਮੈਂ ਭੁੱਲ ਗਿਆ, ਇਹ ਨਹੀਂ ਭੁੱਲ ਸਕਦੇ। ਕਿਉਂ? ਇਹਦੇ ਦਿਮਾਗ 'ਚ ਗੱਲ ਆਵੇ ਇੱਥੋਂ ਜ਼ਿਪ ਖੋਲੇ ਤੇ ਐਂ ਦੇਖ ਲੈ ਵੀ ਗੱਲ ਕਿਹੜੀ ਹੈ, ਤੂੰ ਐਂ ਕਰ ਕਰਾ ਕੇ ਫੇਰ ਫਿੱਟ ਕਰ ਲਓ। ਨਾਲ ਸੈਟਿੰਗ ਕਰ ਲਈ ਅੱਖਾਂ ਦੇ ਵਿੱਚੋਂ ਇੰਜ ਕਰਕੇ। ਸੋਹਣੀ ਹਾਂ ਮੈਨੂੰ ਮਾਫੀ ਦੇ ਦੇ ਖੁਦਾ ਲੇਕਿਨ ਭਾਜੀ ਇੱਕ ਤੁਹਾਨੂੰ ਹੋਰ ਦੱਸਦਾ, ਇਹਦਾ ਫਾਇਦਾ ਬਹੁਤ ਇਸ ਕੰਮ ਦਾ ਕੀ ਕਿ ਦੇਖੋ ਨਾ ਕਿਤੇ ਬੰਦਾ ਕੋਈ ਲੰਗਰ ਵੰਡਣ ਡਿਆ ਐਂ ਕਰਕੇ ਜ਼ਿਪ ਖੋਲੇ ਕੌਲਾ ਜਾਂ ਕਰਕੇ ਵਿੱਚ ਹਲਕਾ ਜਿਹਾ ਝਾੜੇ ਘਾਟਾ ਪਤਾ ਤੇ 2 ਪਲੇਟਾਂ ਪਵਾ ਕੇ ਫੇਰ ਫਿੱਟ ਕਰ ਲਓ। ਤੇ ਉਹ ਨਹੀਂ ਤੇ ਉੱਤੇ ਛਾਪਰ ਪਾ ਲਓ। ਹਾਂਜੀ ਛਾਪਰ ਪਾ ਲਓ। ਸੋਹਣੀ ਇਹ ਦਿਲ ਗੁਰਦੇ ਵਾਲੇ ਬੰਦੇ ਦਾ ਕੰਮ ਆ। ਤੇ ਦਿਲ ਤੇ ਵੀ ਜ਼ਿਪ ਲਵਾ ਲਾ ਉਹਨੂੰ ਵੀ ਜਦੋਂ ਖੋਲਿਆ ਜਦੋਂ ਨਹੀਂ ਯਾਰ ਉਹਦੇ ਹਸਪਤਾਲ 'ਚ ਸਾਰੇ ਫੈਸਲਾਬਾਦ ਤੁਹਾਨੂੰ ਪਤਾ ਨਾਜ਼ਰੀਨ, ਫੈਸਲਾਬਾਦ 'ਚ ਡਾਕਟਰ ਵੀ ਜੁਗਤਾਂ, ਕੰਪਾਊਂਡਰ ਵੀ ਜੁਗਤਾਂ, ਕੰਪਾਊਂਡਰ ਵੀ ਆ ਕੇ ਅੱਛਾ ਡਾਕਟਰ ਨੇ ਇਹਨੂੰ ਪਛਾਣ ਲਿਆ, ਉੱਤੋਂ ਅਸੀਂ ਇਹਨੂੰ ਕਹਿੰਦਾ ਯਾਰ ਭਾਈ ਨੇ ਡਰਦਾ ਵਾ, ਉਹਨੇ ਹੋਰ ਉਹਦਾ ਫਾਇਦਾ ਚੁੱਕ ਲਿਆ। ਉਹਨੇ ਜਾਂਦੇ ਨੂੰ ਕਹਿੰਦਾ ਉਹ ਆਹ ਕੀ ਕਰਾ ਲਿਆ, ਫੈਸਲਾ ਕਹਿੰਦਾ ਉਸਤਾਦ ਜੀ ਮੈਂ ਕਿਹਾ ਕੁਛ ਨਹੀਂ ਹੈ। ਤੇ ਕੰਪਾਊਂਡਰ ਨੇ ਬੜਾ ਚੇਤਾ ਮੈਨੂੰ ਕੀਤਾ। ਬਿਲਕੁਲ ਤਸੱਲੀ ਨਹੀਂ। ਕਹਿੰਦਾ ਕਿੱਧਰ ਹੋਇਆ? ਮੈਂ ਕਿਹਾ ਅਬਦੁੱਲਾਪੁਰ ਚੌਂਕ 'ਚ। ਉਧਰ ਲੈਣ ਤੋਂ ਕੀ ਗਿਆ ਸੀ ਯਾਰ, ਮੇਰਾ ਲੰਘਾ ਉਹ ਵੀ ਉਧਰ ਦੀ ਨਹੀਂ, ਕੰਪਾਊਂਡਰ ਨੇ ਬੜਾ ਚੇਤਾ ਕੀਤਾ। ਕੰਪਾਊਂਡਰ ਨੂੰ ਇਹ ਨਹੀਂ ਕਹਿੰਦਾ ਤੇ ਸੱਟ ਲੱਗੀ, ਇਹਨੂੰ ਕਹਿੰਦਾ ਟੂਪ ਵਾਲਾ ਗਾਣਾ ਕੀਤਾ ਨਾ ਤੂੰ, ਟੂਪਾ ਤੋੜਨ ਨਾਲ। ਅੱਛਾ ਉਹਨਾਂ ਨੇ ਕਿਹਾ 26 ਟਾਂਕੇ ਲੱਗਣੇ, ਕਹਿੰਦਾ ਉਹ ਕਿੱਦਾਂ, ਕਹਿੰਦਾ ਛੋਟੀ ਸੂਈ ਨਾਲ ਲਾਉਣੇ ਸੀ। ਨਹੀਂ ਉਹਨੇ ਕਿਹਾ ਟਾਂਕੇ ਲੱਗਣੇ, ਤੂੰ ਉਹਨੂੰ ਕਹਿਣਾ ਯਾਰ ਥੋੜਾ ਚਮੜਾ ਰੱਖ ਲਓ। ਨਹੀਂ ਮੈਂ ਤਾਂ ਬਹੁਤ ਰਾੜ ਪਾਏ ਨੇ ਫੈਸਲੇ ਨਾਜ਼ਰੀਨ, ਅੱਲਾ ਪਾਕ ਇਹਨੂੰ ਸਿਹਤ ਤੰਦਰੁਸਤੀ ਦੇਵੇ। ਏਡਾ ਟੋਇਆ ਸੀਗਾ, 3 ਭਾਰ ਮੂੰਹ ਲੱਗੀ ਉਸਤਾਦ ਜੀ, ਵਿੱਚ ਤੱਕ ਭਰਿਆ ਉਹਨਾਂ ਸਾਰਾ ਕੁਝ। ਉਹ ਬੇਟਾ ਆ ਸੀ ਉਸਤਾਦ ਉਹ ਮੈਂ ਹੱਥ ਕਿਦੋਂ ਲਾਉਣਾ ਯਾਰ, ਜੀ ਤੁਹਾਡਾ ਪਤਾ ਲੱਗਣਾ ਮੈਂ ਜੇ ਅਗਲੇ ਦੀ ਅੱਜ ਨਹੀਂ ਮੈਂ ਕੁਛ ਕਰਦਾ, ਮੈਂ ਸਿਰਫ ਇੰਜ ਇਸ਼ਾਰਾ ਕੀਤਾ। ਨਹੀਂ ਜੇ ਅਗਲੇ ਦੀ ਕਿਸਮਤ ਮਾੜੀ ਹੋਵੇ ਭਾਈ ਨੂੰ ਮੈਂ ਇਸ਼ਾਰਾ ਕੀਤਾ, ਤੂੰ ਆਪ ਅੱਗੇ ਹੋ ਕੇ ਨਹੀਂ ਜੇ ਉਹ ਹੀ ਧੱਕਾ ਦੇ ਦੇਵੇ ਤੁਹਾਨੂੰ ਤੇ ਫਿਰ ਨਹੀਂ, ਮੈਂ ਧੱਕਾ ਦੇ ਦਵਾਂ ਵੀ ਉਸਤਾਦ ਇੰਨੀ ਜੀ ਮੈਂ ਜਨਮਨ ਮੈਂ ਪੜਿਆ ਤਾਰੀਖ ਗਵਾਹ ਹੈਗੀ, ਕਹਿੰਦੇ ਜਦੋਂ ਦੁਖੀ ਜਗ੍ਹਾ ਦੁਬਾਰਾ ਦੁਖਦੀ ਹੈ। ਹਾਂਜੀ ਉਸਤਾਦ ਇੰਨੀ ਗੱਲ ਸੀ, ਤੂੰ ਅੱਧਾ ਘੰਟਾ ਲਾਉਣਾ ਸੀ ਸਮਝਾਉਣ ਨੂੰ। ਦੋ ਹੱਥ ਦੇ ਵਿੱਚ ਦੋ ਤੁਸੀਂ ਕੀਮਤੀ ਸ਼ੈਵਾਂ ਫੜੀਆਂ ਹੋਣਗੀਆਂ, ਉਹ ਕੀਮਤੀ ਡਿਗਰੀ ਖਾਰਸ਼ ਜ਼ਰੂਰ ਹੋਏਗੀ। ਹਾਂਜੀ ਹੱਥ ਦੇ ਵਿੱਚ ਕੋਈ ਸ਼ੈਵਾਂ ਫੜੀਆਂ ਹੋਣਗੀਆਂ ਨਾ, ਕੀਮਤੀ ਸ਼ੈਵਾਂ, ਤੁਹਾਡੇ ਖਾਰਸ਼ ਜ਼ਰੂਰ ਹੋਏਗੀ। ਹਾਂਜੀ ਚੰਗੇ ਰਹੇ ਜੀ। ਜਿਹੜੀਆਂ ਤੁਸੀਂ ਰੱਖ ਕੇ ਖਾਰਜ ਨਹੀਂ ਕਰ ਸਕਦੇ। ਰੱਖ ਕੇ ਨਹੀਂ ਕਰ ਸਕਦਾ। ਹਾਂ ਇਹਦੇ ਸੱਟ ਸਹੀ ਲੱਗੀ ਹੈ ਜੀ, ਤਾਂ ਦਿਮਾਗ ਵੀ ਹਿੱਲ ਗਿਆ, ਪੁੱਠੀਆਂ ਗੱਲਾਂ ਉਹ ਕਰੀ ਸੋਹਣੀ ਪਾਈ ਜਦੋਂ ਕੁੱਟਣ ਦੇ ਸੀ, ਕੋਈ ਗੱਲ ਨਹੀਂ ਸੀ ਕਰਨ ਦੇ, ਅੱਗੋਂ ਇੱਕੋ ਗੱਲ ਕਹੀ ਜਾਣੀ ਸੀ, ਮੈਂ ਸਿਗਰਟ ਨਾ ਛੱਡੇ ਹੁੰਦੇ ਹਾਂ। ਇਹ ਤਾਂ ਦੱਸਦਾ। ਅੱਛਾ ਲੜਾਈ 'ਚ ਬੰਦੇ ਨੇ ਤਾਂ ਲਾਫਾ ਕਰਾਇਆ, ਮੂੰਹ ਤੇ ਲਾਵਾ ਅੱਡਾ ਸਾ, ਉਹਨੂੰ ਕਹਿੰਦਾ ਹੁਣ ਮਾਰੋ ਨੇ ਫੇਰ ਮਾਰਤਾ, ਕਹਿੰਦਾ ਹੁਣ ਮਾਰੋ ਨੇ ਫੇਰ ਮਾਰਤਾ, ਲੈ ਇੱਥੇ 5-7 ਖਾ ਗਿਆ। ਬਚ ਕੇ ਤਾਂ ਬੜਾ ਢੀਠ ਆਈ ਆ। ਅੱਛਾ ਇਦਾਂ ਦੇ ਕੋਟਾ ਅਗਲੇ ਦੇ ਜ਼ੇਨ ਚ ਵੀ ਨਹੀਂ ਹੁੰਦਾ ਕਿ ਅਸੀਂ ਮਾਰਨਾ, ਕਹਿੰਦਾ ਉਹਨੇ। ਅੱਛਾ ਕਈ ਢੇਠੇ ਲੜਾਈ ਵਾਲੇ ਹੁੰਦੇ ਆ, ਕਈ ਐਸੀ ਲੜਾਈ ਹੁੰਦੀ ਦੋ ਬੰਦਿਆਂ ਦੀ, ਇੱਕ ਨੇ ਲੜਨਾ ਹੀ ਨਹੀਂ ਹੁੰਦਾ ਵਿੱਚੋਂ, ਇੱਕ ਨੇ ਜ਼ੇਨ ਬਣਾਇਆ ਮੈਂ ਲੜਨਾ ਹੀ ਨਹੀਂ, ਉਹਨੇ ਅੱਗੋਂ ਉਹਦੀ ਗੱਲ ਰਿਪੀਟ ਕਰੀ ਜਾਣੀ ਵਿੰਗਿਆ ਜਿਹੇ ਐਕਸਪ੍ਰੈਸ਼ਨ ਨਾਲ। ਉਹਨੇ ਕਹਿਣਾ ਚੱਲ ਜਾ ਕੰਮ ਕਰ, ਚੱਲ ਜਾ ਕੰਮ ਕਰ, ਓਏ ਤੈਨੂੰ ਮੈਂ ਕਹਿਣਾ ਜਾ ਨਿਕਲ ਜਾ, ਜਾ ਨਿਕਲ ਜਾ, ਜਾ ਨਿਕਲ ਜਾ, ਓਏ ਚਪੇੜ ਖਾ ਲੈਣੀ ਹੈ, ਚਪੇੜ ਖਾ ਲੈਣੀ ਹੈ। ਕਈ ਬੰਦੇ ਅੱਗੋਂ ਰਿਪੀਟ ਕਰੀ ਜਾਣਗੇ, ਪੌਣਾ ਘੰਟਾ ਲੜਨਾ ਹੀ ਨਹੀਂ। ਉਹ ਦੇਖਣ ਵਾਲੇ ਵੀ ਇਕੱਠੇ ਹੁੰਦੇ, ਲੈ ਵੀ ਉਹ ਵੀ ਕਹਿੰਦਾ ਫਿੱਟੇ ਮੂੰਹ ਯਾਰ ਆ ਜਾਓ, ਇਹਨਾਂ ਨੇ ਨਹੀਂ ਲੜਨਾ। ਮੈਂ ਕਿਹਾ ਭਾਈ ਫੈਸਲ ਤੁਸੀਂ ਕਿਉਂ ਨਹੀਂ ਕੁੱਟਿਆ? ਕਹਿੰਦਾ ਮੇਰਾ ਵਾਕਫ ਹੀ ਕੋਈ ਨਹੀਂ ਸੀ ਯਾਰ। ਆਹੋ ਸਹੀ ਗੱਲ। ਵਾਕਫ ਹੀ ਕੁੱਟਣਾ ਹੀ ਆਪ। ਨਹੀਂ ਫੈਸਲ ਤਾਂ ਉਹਨੇ ਮੈਨੂੰ ਫਰੀਦ ਤੋਂ ਉਸਤਾਦ ਜੀ ਇਹ ਦਫ਼ਤਰ ਆਇਆ ਇੱਟ ਚੁੱਕਣ। ਅੱਛਾ ਯਾਰ ਤੂੰ ਫੈਸਲ ਰਾਮੇ ਆ ਨੇਰੇ, ਤੈਨੂੰ ਪਛਾਣਿਆ ਕਿਸੇ ਨੇ ਨਹੀਂ। ਇਹ ਨਹੀਂ ਹੋ ਸਕਦਾ ਕਿ ਫੈਸਲਾਬਾਦ 'ਚ ਕੋਈ ਬੰਦਾ ਹੋਵੇ ਤੇ ਫੈਸਲ ਰਾਮੇ ਤੈਨੂੰ ਨਾ ਪਛਾਣੇ। ਪਹਿਲੀ ਤਾਂ ਗੱਲ ਇਹ ਝੂਠ ਆ ਤੇਰੀ। ਉਸਤਾਦ ਜੀ ਨਹੀਂ ਪਛਾਣ। ਨਹੀਂ ਪਛਾਣ ਕੇ ਕੁੱਟਿਆ ਉਹਨਾਂ ਨੇ, ਨੀਲ ਪਾਏ ਪਛਾਣ ਕੇ ਆ। ਭਾਜੀ ਉਹਨਾਂ ਨੂੰ ਪਤਾ ਵੀ ਫਨਕਾਰ ਜਰਾ ਦੇਸੀ ਆ। ਅੱਛਾ ਇਹਨੇ ਕਿਹਾ ਜੇ ਪਿਓ ਦੇ ਜੇ ਤੇ ਮਾਰੋ, ਉਹਨਾਂ ਨੇ ਕਿਹਾ ਲਓ ਜੀ ਕੋਈ ਆਮ ਬੰਦਾ ਕਹਿੰਦਾ ਤੇ ਭਾਵੇਂ ਨਾ ਮਾਰਦੇ, ਫਨਕਾਰ ਕਹਿ ਰਿਹਾ ਹੁਣ ਸਾਡੇ ਮੁਲਕ ਦਾ ਸਰਮਾਇਆ। ਹੁਣ ਇਹਨੇ ਕਹਿਤਾ ਉਹ ਮੈਂ ਨਹੀਂ ਮਾਰ, ਉਹ ਭਾਈ ਨਹੀਂ ਮਾਰਦਾ, ਨੁੱਚ ਕੇ ਮਾਰ, ਅੱਲਾ ਦੀ ਕਸਮ ਉਹ ਨਹੀਂ ਮਾਰਦਾ। ਉਸਤਾਦ ਜੀ ਨੂੰ ਕੁੱਟ ਕੇ ਉਹਨਾਂ ਸੈਲਫੀ ਲੈਂਦੇ ਰਹੇ ਉਹ। ਅੱਛਾ ਜੀ ਹਾਂਜੀ ਆਰਟਿਸਟ ਆ ਯਾਰ। ਸਿਆਣੇ ਕਹਿੰਦੇ ਕਿਸਮਤ ਮਾੜੀ ਹੋਵੇ ਨਾ ਤੇ ਊਂਠ ਤੇ ਬੈਠੇ ਨੂੰ ਵੀ ਕੁੱਤਾ ਪੈ ਜਾਂਦਾ। ਤੇ ਆ ਜਿਸਮ ਜਿਹੜਾ ਨਾ ਮੇਰੇ ਨਾ ਕਰੋ, ਕਿਉਂਕਿ ਲੱਗ ਜਾਂਦੀ ਹਾਸੇ ਦਾ ਪਤਾਸਾ ਬਣ ਜਾਂਦਾ। ਲੈ ਹਾਸੇ ਦਾ ਪਤਾਸਾ, ਉਹ ਹਾਸੇ ਦਾ ਮਨਾਸਾ ਹੁੰਦਾ ਵਾ, ਉਸਤਾਦ ਜੀ ਹਾਸੇ ਦਾ ਪਤਾਸਾ ਬਣ ਜਾਂਦਾ। ਉਹਦੇ ਜ਼ੇਨ 'ਚ ਬਿੰਦ ਫਸੀ ਹੈ ਜੀ, ਪਤਾਸੇ ਪਾਈ ਆ ਰਿਹਾ ਹਾਂਜੀ। ਮੈਨੂੰ ਉਸਤਾਦ ਜੀ ਇਹਨੇ ਫਿਰ ਫੋਨ ਕੀਤਾ ਤੇ ਮੈਂ ਉਹ ਨਹੀਂ ਆ ਤੇ ਚਵਲ ਬੰਦਾ ਉਸਤਾਦ ਜੀ ਮੇਰੇ ਨਾਲ ਤੇ ਨੱਸ ਗਿਆ, ਦਫ਼ਤਰ ਨੂੰ ਆ ਗਿਆ, ਕਹਿੰਦਾ ਮੈਂ ਇੱਟ ਚੁੱਕਣ ਆਇਆ ਸੀ। ਉਹ ਤੂੰ ਇੱਥੇ ਪੱਖਾ ਵਾ। ਉਸਤਾਦ ਜੀ ਬਾਲ ਲੈ ਦੀ ਇੱਟ ਲੈਂਦਾ, ਉਹ ਮਾਰਦੇ ਮੈਨੂੰ, ਇਹਦੇ ਨਾਲ ਬਹੁਤੀਆਂ ਪੈਣੀਆਂ ਸੀ। ਭਾਈ ਫਰੀਦ ਨੇ ਕੰਮ ਅੱਛਾ ਕੀਤਾ ਜੀ ਕਿ ਇੱਥੋਂ ਇੱਟ ਲੈਣ ਆ ਗਿਆ, ਕਿਉਂਕਿ ਵੈਸੇ ਤੁਹਾਨੂੰ ਪਤਾ 12,000 ਰੁਪਏ ਦੀ ਹੋਈ ਹੈ 8,000। ਇਹ ਪਤਾ ਕੀ ਹੈ, ਬਕਵਾਸ ਕਰ ਰਹੇ ਨੇ। ਜੈਨੂਇਨ ਗੱਲ ਇਹ ਹੈ ਭਾਈ, ਮੈਂ ਤੁਹਾਨੂੰ ਦੱਸਦਾ ਕਿ ਜੈਨੂਇਨ ਇਹ ਹੈ ਕਿ ਰਾਤ ਦਾ ਟਾਈਮ ਸੀ, ਉਹ ਕਿਤੇ ਲੜਾਈ 'ਚ ਫਸਿਆ ਵਾ, ਮਤਲਬ ਉਹਨਾਂ ਨੇ ਪਤਾ ਨਹੀਂ ਪਛਾਣਿਆ ਵੀ ਉਹਦੇ ਕੋਲ ਗੁੱਸੇ 'ਚ ਬੰਦਾ ਹੁੰਦਾ ਵਾ, ਉਹਨਾਂ ਨੇ ਭਾਈ ਇਹਨੂੰ ਲਪੇੜੇ ਮਾਰੇ ਨੇ, ਔਰ ਕਿਸੇ ਨੇ ਨਾ ਕੋਈ ਚੀਜ਼ ਮਾਰੀ ਇਹਦੇ। ਜੈਨੂਇਨ
ਫਰੋਜ਼ਾ ਵੱਜਿਆ ਹਾਂ ਜਾਂ ਮੁੰਦਰੀ ਵੱਜੀ ਹੈ ਜਾਂ ਕੋਈ ਚੀਜ਼ ਵੱਜੀ ਉਹ ਹੈ ਨਹੀਂ ਉਸਤਾਦ ਜੀ, ਅੱਲਾ ਰਹਿਮ ਛਪਿਆ ਕਰੇ। ਪੂਰਾ ਛਪਿਆ ਵਾ ਉਹ ਨਹੀਂ ਯਾਰ, ਕਿੱਦਾਂ ਕੱਟ ਕਿੱਦਾਂ ਲੱਗ ਗਿਆ? ਉਸਤਾਦ ਜੀ ਉਹਨੇ ਮੈਨੂੰ ਧੱਕਾ ਦਿੱਤਾ ਤੇ ਮੇਰਾ ਪੈਰ ਸਲਿਪ ਹੋਇਆ ਤੇ ਉੱਥੇ ਵਟਾ ਪਿਆ ਸੀਗਾ, ਅੱਛਾ ਅੱਗੇ ਤੇਰਾ ਸਿਰ ਵੱਜਾ? ਅੱਗੇ ਜ਼ਮੀਨ ਤੇ ਸਿਰ ਵੱਜਾ। ਅੱਛਾ ਮੈਂ ਕਿਹਾ ਯਾਰ ਮੁੰਦਰੀ ਸੋ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਆ ਉਹ ਤੂੰ ਨਿਕਲ ਜਾ ਯਾਰ, ਤੇਰੀ ਬੜੀ ਮਿਹਰਬਾਨੀ, ਨਿਕਲ ਜਾ ਤੂੰ। ਨਹੀਂ ਪੈਰ ਤੇਰਾ ਸਲਿਪ ਹੋ ਗਿਆ, ਤੁਹਾਡੀ ਵਾਲੀ ਜੁੱਤੀ ਪਾਈ ਸੀ ਸਲਿਪ ਹੋ ਗਿਆ ਪੈਰ। ਜੀ ਇਹਦਾ ਪੈਰ ਸਲਿਪ ਹੋਇਆ, ਚੌਕ ਚ ਲੜਨ ਸੀ, ਪੈਰ ਸਲਿਪ ਹੋਇਆ, ਸਿੱਧਾ ਵੱਜਾ ਪੈਟਰੋਲ ਪੰਪ 'ਚ, ਤਾਂ ਮੱਥਾ ਪਾਟਾ ਵਾ। ਮੈਂ ਨਾ ਉਸਤਾਦ ਜੀ ਹੈਗਾ ਮੈਂ ਦਰਦੇ ਦਿਲ ਆਦਮੀ, ਹਾਂ ਮੇਰੇ ਕੋ ਅੱਲਾ ਨੂੰ ਜਾਣ ਦੇਣੀ ਉਸਤਾਦ ਜੀ, ਮੈਨੂੰ ਤੁਹਾਡੀ ਕਸਮ ਉਹ ਨਾ ਬਗੈਰ ਤਾਂ ਮੈਂ ਆਪਣੇ ਉਸਤਾਦ ਦੀ ਕਸਮ ਝੂਠੀ ਅੱਛਾ, ਨਹੀਂ ਅੱਛਾ। ਤੁਸੀਂ ਮੈਂ ਕਸਮ ਮਰਨੋਂ ਮਰ ਜਾਵਾਂਗਾ ਖੁਦਾ ਦੀ ਕਸਮ, ਮੈਂ ਆਪਣੇ ਉਸਤਾਦ ਦੀ ਕਸਮ ਝੂਠੀ ਨਹੀਂ ਅੱਛਾ ਅੱਛਾ ਪਸੀਨਾ ਆਉਣ ਲੱਗ ਪਿਆ। ਅੱਛਾ ਉਸਤਾਦ ਜੀ ਮੈਂ ਹੈਗਾ ਮੈਂ ਦਰਦੇ ਦਿਲ ਆਦਮੀ, ਹਾਂ ਮੇਰੇ ਕੋਲ ਨਾ ਕਿਸੇ ਦਾ ਦਰਦ ਨਹੀਂ ਵੇਖਿਆ ਜਾਂਦਾ, ਕਿਉਂਕਿ ਅਕਸਰ ਮੈਂ ਪੰਗੇ ਲੈ ਲੈਂਦਾ ਵਾਂ, ਹਾਂ ਮੈਂ ਨਹੀਂ ਵੇਖਦਾ ਕੀ ਨਹੀਂ। ਅੱਗੇ ਕੌਣ ਆ? ਅੱਲਾ ਦੀ ਕਸਮ ਉਸਤਾਦ, ਮੁਗਲ ਹੈ ਨਾ, ਫਿਰ ਮੁਗਲ ਮਿਰਜ਼ਾ ਤੈਨੂੰ ਪਤਾ ਫਿਰ ਮੁਗਲ। ਕਸਮ ਖੁਦਾ ਦੀ ਉਸਤਾਦ ਜੀ, ਐਸੇ ਜ਼ਾਤ ਦੇ ਵਾਕਿਏ ਜਿਹੜੇ ਕਿ ਮੈਂ ਦੱਸਣਾ ਮੁਨਾਸਬ ਨਹੀਂ ਸਮਝਦਾ ਕੈਮਰੇ ਸਾਹਮਣੇ। ਤੇ ਫਿਰ ਤੂੰ ਨਾ ਯਾਰ। ਇੱਥੇ ਤੱਕ ਮੈਂ ਨਹੀਂ ਇੱਥੇ ਕਰ ਹੁਣ ਮੈਂ ਤੁਹਾਨੂੰ ਦੱਸ ਰਿਹਾ ਉਸਤਾਦ ਜੀ, ਘਰ ਦੇ ਬਾਹਰ ਬੈਠਾ ਤੇ ਇੱਕ ਕਾਰ ਵਾਲਾ ਬਿੱਲੀ ਥੱਲੇ ਦੇ ਗਿਆ, ਕਸਮ ਖੁਦਾ ਦੀ ਅੱਛਾ ਬਿੱਲੀ ਥੱਲੇ ਦੇ ਗਿਆ ਫਰੀ, ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ ਓਏ ਹੋਏ ਉਸਤਾਦ ਜੀ। ਮੈਂ ਮੋਟਰਸਾਈਕਲ ਭਾਈ ਜੀ ਮਗਰ ਲਾ ਲਈ ਉਹਨਾਂ ਦੇ, ਬਿਲਕੁਲ ਕੋਲ ਹੀ ਯਾਨੀ ਕਿ ਆਰਫ ਚਾਹ ਵਾਲੇ ਦੇ ਕੋਲ ਗੱਡੀ ਕੋਲ ਬੈਠੀ, ਮੈਂ ਬੈਠਾ ਚਾਹ ਪੀਂਦਾ, ਬਿੱਲੀ ਯਾਰ ਮਾਰ ਗਈ। ਮੈਂ ਗੱਡੀ ਨੂੰ ਖੁਦਾ ਦੀ ਇਸमें ਕਿੱਕ ਮਾਰੀ, ਮੈਂ ਮਗਰ ਉਸਤਾਦ ਜੀ ਅਬਦੁੱਲਾਪੁਰ ਦਾ ਅੰਡਰਪਾਸ ਲੰਘ ਕੇ ਅਰਫਾਨ ਮਿਲ ਤੋਂ ਪਹਿਲੇ ਮੈਂ ਗੱਡੀ ਦੇ ਅੱਗੇ ਮੋਟਰਸਾਈਕਲ ਲਾ ਕੇ ਰੋਕ ਕੇ ਬਾਹਰ ਆ। ਮੈਂ ਕਿਹਾ ਉਰੇ ਯਾਰ ਤੇਰੇ ਪਿਓ ਦੀ ਸੜਕ ਤੈਨੂੰ ਇਹ ਉਹ ਫਲਾਂ ਉਸਤਾਦ ਜੀ, ਮੈਂ ਉਹਨੂੰ ਚੰਗਾ ਭਲਾ ਸੁਣਾਇਆ। ਤੇ ਅੱਲਾ ਦੀ ਕਸਮ ਹੈ ਉਹ ਬੰਦੇ ਉਸਤਾਦ ਜੀ ਅੱਛੇ ਸਨ ਤੇ ਪਛਾਣ ਗਏ। 4 ਜਣੇ ਨਿਕਲੇ ਨੇ ਉਸਤਾਦ ਜੀ, ਵੈਪਨ ਵੂਪਨ ਉਹਨਾਂ ਦੇ ਕੋਲ, ਤੇ ਉਹ ਮੈਨੂੰ ਕਹਿੰਦੇ ਜੀ ਫੈਸਲ ਰਾਮੀ ਸਾਹਿਬ ਸਿਰਫ ਤੁਹਾਡੇ ਫੈਨ ਆ, ਜਾਨੀ ਸਾਹਿਬ ਦੇ ਫੈਨ ਆ, ਤੁਹਾਡੇ ਫੈਨ ਆ, ਤੁਹਾਡੀ ਟੀਮ ਦੇ ਫੈਨ ਆ, ਨਹੀਂ ਤੇ ਜਿੱਦਾਂ ਤੂੰ ਕੀਤਾ ਵਾ, ਜਿੱਥੋਂ ਤੂੰ ਆਇਆ ਰਾਤ ਦੇ 2:30 ਦਾ ਟਾਈਮ, ਤੂੰ ਲੱਭਣਾ ਨਹੀਂ ਇੱਥੇ ਸੀ। ਸਹੀ ਗੱਲ, ਅਗਲੇ ਡਰ ਕੇ ਹੀ ਗੋਲੀ ਮਾਰ ਦਿੰਦੇ। ਭਾਜੀ ਅਸਲ ਗੱਲ ਕੀਤੀ ਹੋਣ ਲੱਗੀ ਆ ਯਾਰ ਜੈਨੂਇਨ ਗੱਲ ਆ। ਹਕੀਕਤ ਗੱਲ ਹੈ ਭਾਜੀ ਗੱਲ ਕੱਟ ਗਿਆ ਵਿੱਚੋਂ, ਗੱਲ ਜਿਹੜੀ ਹਕੀਕਤ ਉਹ ਨਹੀਂ ਦੱਸੀ ਤਾਂ ਯਾਰ। ਸੌਰੀ ਟੂ ਫੋਰਕਾਸਟ, Sorry to cut you. ਮੈਂ ਜੈਨੂਇਨ ਕਹਿ ਰਿਹਾ ਉਸਤਾਦ ਜੀ। ਉੱਥੇ ਮੈਂ ਨਾ ਮੈਨੂੰ ਯਾਰ ਬਿੱਲੀ ਦਾ ਹੀ ਬਹੁਤ ਸਦਮਾ ਗਿਆ ਯਾਰ, ਬੰਦਾ ਬਿੱਲੀ ਮਾਰ ਗਿਆ ਯਾਰ, ਬੇਜ਼ਬਾਨ ਨੂੰ ਮਾਰ ਗਿਆ। ਜਾਈ ਮੈਂ ਕਿਹਾ ਬਾਹਰ ਆ, ਤੇਰੇ ਪਿਓ ਦੀ ਸੜਕ ਆ। ਮੈਨੂੰ ਇੰਝ ਹੀ ਗਿਆ ਬਾਹਰ ਆ, ਮੈਂ ਕਿਹਾ ਮੈਂ ਉਸਤਾਦ ਜੀ ਹੇਠ ਉੱਤੇ ਇਹ ਉਹ 2-3 ਗਾਲਾਂ ਕੱਢੀਆਂ, ਉਹਦੇ ਇੱਧਰੋਂ ਵੀ ਨਿਕਲੇ ਇੱਧਰੋਂ ਵੀ, ਤੇ ਕਸਮ ਵਾਲੀ ਗੱਲ ਵੈਪਨ ਹੈ, ਹਕੀਕਤ ਗੱਲ। ਫਿਰ ਉਹਨਾਂ ਨੇ ਬਾਅਦ ਦੇ ਵਿੱਚੋਂ ਬਿਠਾ ਕੇ ਕਸਮ ਚਾਹ ਪੀਤੀ, ਤਸਵੀਰਾਂ ਖਿੱਚ ਕੇ ਗਏ। ਕਹਿੰਦੇ ਫੈਸਲ ਯਾਰ ਤੂੰ ਭਰਾ ਹੈ ਤੇ ਅਸੀਂ ਜਾਨੀ ਸਾਹਿਬ ਦੇ ਬਹੁਤ ਵੱਡੇ ਫੈਨ ਆ, ਖੁਦਾ ਦੀ ਕਸਮ ਕਹਿੰਦਾ ਹੋਰ ਕੋਈ ਹੁੰਦਾ ਸੀ ਉਹਨੂੰ ਪਰੋ ਦੇਣਾ ਸੀਗਾ। ਉਹਨਾਂ ਕਿਹਾ ਫੈਸਲਾ ਅੱਜ ਹੀ ਅਸਲ ਨਹੀਂ ਤੇ ਬਿੱਲੀ ਦੀ ਕੀ ਗੱਲ ਹੋਈ? ਤੂੰ ਰੌਲਾ ਹੀ ਬਿੱਲੀ ਦਾ ਸੀ ਉਹ ਉਹ ਮਾਮਾ ਤੂੰ ਗਿਆ ਘਰੋਂ ਇੱਜ਼ਤ ਦਾ ਬਦਲਾ ਲੈਣਾ। ਉਹ ਇੱਜ਼ਤ ਦਾ ਬਦਲਾ ਨਹੀਂ ਲੈ ਉਹ ਗਿਆ ਬਿੱਲੀ ਇੱਜ਼ਤ- ਉਹ ਉਸਤਾਦ ਜੀ ਕਿੱਧਰ ਲੈ ਕੇ ਜਾਣ ਦਿਓ ਗੱਲ, ਰੋਡ ਤੇ ਆਵਾਰਾ ਬਿੱਲੀ ਫਿਰਦੀ ਪਈ ਸੀਗੀ। ਉਸਤਾਦ ਜੀ ਅੱਛਾ ਵਾਰਾ ਬਿੱਲੀ ਦਾ ਬਦਲਾ ਲੈਣ ਗਿਆ ਤੇ ਬੈਕ ਉਹਨਾਂ ਨੇ ਚਾਵਾ ਪੀਣ ਲੱਗ ਗਿਆ ਉਹਦੇ ਕੱਪ ਲੈਣ। ਭੁੱਲ ਗਿਆ ਨਾ ਭਾਜੀ ਇੱਕ ਮਿੰਟ ਬਿੱਲੀ ਦਾ ਨਹੀਂ ਯਾਰ, ਬਿੱਲੀ ਦਾ ਉਹ ਚੁੱਪ ਕਰ ਜਾ ਯਾਰ, ਓਏ ਐਵੇਂ ਕਿਸੇ ਗੇਮ ਨਾ ਇੱਧਰ ਨਾ ਉੱਚੀ ਨਾ ਬੋਲ ਯਾਰ, ਸਿਰ ਪੀੜ ਹੋਏਗੀ। ਅੱਛਾ ਰਾਮ ਇੱਧਰ ਉੱਧਰ ਨਾ ਯਾਰੀ ਗੱਲ। ਅੱਛਾ ਚਲੋ ਉਸਤਾਦ ਜੀ ਉਹਨਾਂ ਤੂੰ ਜਾ ਕੇ ਉਹਨਾਂ ਨੇ ਚਾਹ ਕੋ ਪੀਣ ਲੱਗ ਪਿਆ। ਉਹਨੇ ਕਿਹਾ ਕਹਿੰਦਾ ਫੈਸਲ ਭਾਈ ਅਸੀਂ ਜਾਣ ਬੁੱਝ ਕੇ ਨਹੀਂ। ਸਿਰਫ ਤੂੰ ਭਰਾ ਹੈ, ਕੋਈ ਵੀ ਬੰਦਾ ਨਾ ਜਾਣ ਬੁੱਝ ਕੇ ਨਹੀਂ ਹੈ ਹਰਕਤ ਇਹ ਕਰਦਾ। ਬਿਲਕੁਲ ਉਹਨਾਂ ਨੇ ਸਹੀ ਗੱਲ ਕੀਤੀ ਹੈ। ਲੇਕਿਨ ਕਹਿੰਦਾ ਤੂੰ ਰੋਂਗ ਹੈ। ਹਾਂ ਤੂੰ ਰੋਂਗ ਹੈ, ਸਹੀ ਗੱਲ। ਕਿਉਂਕਿ ਬਿੱਲੀ ਦੇਖੋ ਨਾ, ਉਹਨਾਂ ਨੇ ਕਿਹੜਾ ਲੱਭ ਕੇ ਮਗਰ ਜਾ ਕੇ ਟਾਇਰ ਸੇਤ ਰੱਖ ਕੇ ਉੱਤੇ ਚੜਾਇਆ ਉਹਦੇ ਵੀ ਜਿਹੜਾ ਤੂੰ ਬੰਦਾ ਕਰੇ। ਉਹ ਤਾਂ ਜਾ ਰਹੇ ਨੇ ਹੁਣ, ਉਹ ਆ ਗਈ ਕਈ ਮੇਰੀ ਗੱਡੀ 'ਚ ਭਈਆ ਵੱਜਾ ਕੁੱਤਾ ਹੋਇਆ ਵਾਇਆ ਕੀ ਇਹਨੂੰ ਕਹਿੰਦੇ? ਨਹੀਂ ਮਿੱਠਾ ਨਹੀਂ ਯਾਰ, ਆ ਵੱਜਾ ਬੜਾ ਸਿਆ ਓਇਆ ਹੈ ਆ ਜਿਹੜਾ ਡੌਗ ਟੈਪ ਡੌਗੀ ਕਮਾਦਾਂ ਚੋਂ ਆ। ਹਾਂ ਉਸਤਾਦ ਜੀ ਬਈ ਨਾਜ਼ਰੀਨ, ਮੈਂ ਹਾਲਾਂਕਿ ਸੁਣਿਆ ਨਾ ਅਕਸਰ ਤੁਸੀਂ ਵੈਸੇ ਰੋਡਾਂ ਤੇ ਜਾਓ ਨਾ ਤੇ ਉਹ ਮੋਟਰਵੇ ਤੇ ਜਾਂ ਜੀਟੀ ਰੋਡ ਤੇ ਰਸਤੇ 'ਚ ਰਾਤ ਨੂੰ ਅਕਸਰ ਉਹ ਜਾਨਵਰ ਕਈ ਖਿਲਰੇ ਵਿਚਾਰੇ ਮਰੇ ਪਏ ਹੁੰਦੇ ਨੇ, ਤੇ ਉਹ ਦੇਖਦਾ ਤਾਂ ਮੈਂ ਹੈ ਸੀ, ਬਟ ਹਰ ਕੋਈ ਦੇਖਦਾ ਹੋਏਗਾ ਜਾਂਦਾ ਹੁੰਦਾ। ਲੇਕਿਨ ਇਹ ਐਕਸਪੀਰੀਅੰਸ ਕਿ ਜਦੋਂ ਵੱਜਦੀ ਉਹਦੇ 'ਚ ਗੱਡੀ ਜਾਂ ਉਦੋਂ ਕੀ ਆਲਮ ਹੁੰਦਾ, ਇਹ ਨਹੀਂ ਸੀ। ਉਸਤਾਦ ਜੀ ਲਾਹੌਰੋਂ ਮੈਂ ਫੈਸਲਾਬਾਦ ਆ ਰਿਹਾ ਤੇ ਬੜੇ ਸਕੂਨ ਨਾਲ ਰਾਤ ਦਾ 1:30-2 ਦਾ ਟਾਈਮ ਆ ਗਿਆ, 2:30 ਦਾ ਟਾਈਮ ਹੋਣਾ, ਤੇ ਮੈਂ ਦੇਖ ਰਿਹਾ ਕਿ ਇੰਜ ਇੱਧਰੋਂ ਫੁੱਟਪਾਥ ਸੀ। ਹਾਂ ਇੱਧਰ ਫੁੱਟਪਾਥ ਸੀ, ਇੱਧਰ ਜਾ ਰਿਹਾ ਸੀ ਨਾ ਮੈਂ, ਇੱਧਰੋਂ ਕਰੈਕਟਰ ਆਇਆ ਵਾ ਤੇ ਮੈਨੂੰ ਸਮਝ ਨਹੀਂ ਆਈ ਵੀ ਮੈਂ ਬ੍ਰੇਕ ਮਾਰਾਂ ਜਾਂ ਕੀ ਕਰਾਂ ਸਪੀਡ 'ਚ, ਤੇ ਸਪੀਡ ਨਾਲ ਆਇਆ ਅੱਗੇ। ਉਸਤਾਦ ਜੀ ਸਾਰੀ ਗੱਡੀ ਲੰਘ ਗਿਆ, ਜਿਹੜਾ ਇੱਧਰਲਾ ਆਖਰੀ ਬੰਪਰ ਦੀ ਨੁੱਕਰ ਨਹੀਂ ਉਹਦੇ 'ਚੋਂ ਕਰੈਕਟਰ ਵੱਜਾ ਵਾ ਮਿੱਠਾ ਓਏ ਹਾਂ ਫਿਰ ਉਸਤਾਦ ਜੀ ਜਦੋਂ ਗੱਡੀ ਭਾਵੇਂ ਤੁਹਾਡੀ 100-125 ਦੀ ਸਪੀਡ ਤੇ ਹੋਵੇ ਨਾ, ਤੇ ਮਾੜੀ ਜੀ ਵੀ ਰੋੜਾ ਜਿਹੜਾ ਨਾ ਉਹ ਗੱਡੀ ਨੂੰ ਲਾਉਂਦਾ, ਕਿਉਂਕਿ ਗੱਡੀ 90% 100 ਤੋਂ ਉੱਪਰ ਜਦੋਂ ਗੱਡੀ ਜਾਂਦੀ ਨਾ,
80-90% ਗੱਡੀ ਸਿਰਫ ਹਵਾ 'ਚ ਹੁੰਦੀ ਹੈ, ਆਵਾਜ਼ ਹੁੰਦੀ ਹੈ। ਸੜਕ ਨਾਲ ਸਿਰਫ ਉਹ ਸਪੋਰਟ ਲੈ ਰਹੀ ਹੁੰਦੀ ਹੈ, ਬਾਕੀ ਉਹ ਹਵਾ ਦੇ ਵਿੱਚ ਹੀ ਹੁੰਦੀ ਹੈ। ਠੀਕ ਹੈ ਨਾ। ਭਾਈ ਨੂੰ ਜਦੋਂ ਵੱਜਾ ਨਾ ਉਹਨੇ ਇੰਜ ਕਰਕੇ ਕੀਤਾ, ਮੈਨੂੰ ਸਮਝ ਹੀ ਕੱਖ ਨਹੀਂ ਆਇਆ। ਉਹ ਕਰੈਕਟਰ ਪਤਾ ਨਹੀਂ, ਮੈਂ ਤਾਂ ਲੰਘ ਗਿਆ, ਲੇਕਿਨ ਅੱਗੇ ਜਾ ਕੇ ਮੈਂ ਗੱਡੀ ਰੋਕੀ, ਪਿੱਛੇ ਦੇਖਿਆ ਤੇ ਉਹ ਆਇਆ ਹਾਏ ਨੱਥੀ ਹੋ ਗਿਆ। ਮਕਾਮ ਕਰ ਗਿਆ। ਹਾਂ, ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਆਪਣੀ ਜ਼ਿੰਦਗੀ ਦਾ, ਅੱਖੀਂ ਵੇਖਿਆ ਅੱਛਾ ਜੀ। ਕਿ ਅਨਹੋਨੀ ਹੋਈ। ਉਸਤਾਦ ਜੀ ਮੈਨੂੰ ਉਦੋਂ ਯਕੀਨ ਆਇਆ ਕਿ ਬਈ ਜਿਹਨੂੰ ਰੱਬ ਰੱਖਦਾ ਨਾ, ਹਾਏ ਹਾਏ ਕੀ ਤੇ ਜਿਹੜੇ ਯਾਨੀ ਕਿ ਯਾਰ ਮੈਂ ਜਾ ਰਿਹਾ, ਮੇਰੇ ਅੱਗੇ ਗੱਡੀ ਜਾ ਰਹੀ, ਉਸ ਗੱਡੀ ਦੇ ਅੰਦਰ ਇੱਕ ਮੀਆਂ ਬੀਵੀ ਬੈਠੇ ਨੇ। ਮੀਆਂ ਡਰਾਈਵ ਕਰ ਰਿਹਾ, ਬੀਵੀ ਨਾਲ ਸੀਟ ਤੇ ਬੈਠੀ। ਇਹ ਬਾਅਦ ਚ ਪਤਾ ਲੱਗਾ। ਤੇ ਯਾਨੀ ਕਿ ਉਹ ਗੱਡੀ ਅੱਗੇ ਜਾ ਰਹੀ, ਸੀਰੀਅਸ ਅੱਗੇ ਜਾ ਰਹੀ। ਆ ਟਰਾਲੀ ਨਹੀਂ ਹੁੰਦੀ ਮਿੱਟੀਆਂ ਵਾਲੀ, ਇਹ ਕਿਤੇ ਕੋਈ ਟਰਾਲੀ ਖਰਾਬ ਹੋਈ ਆ, ਉਹਨੇ ਉੱਥੇ ਹੀ ਮਿੱਟੀ ਲਾਈ ਆ, ਯਾਨੀ ਉਹਦਾ ਟਾਇਰ ਟੂਰ ਫਰਕ ਹੋ ਗਿਆ, ਉਹ ਮਿੱਟੀ ਡਿੱਗ ਪਈ ਤੇ ਮਿੱਟੀ ਦੀ ਢੇਰੀ ਲੱਭਦਾ ਫਿਰਿਆਗਾ ਚੰਨਾ, ਮਿੱਟੀ ਦੀਆਂ ਢੇਰੀਆਂ ਸਾਈਡ ਤੇ ਪੂਰੀ ਪਹਾੜ ਟੈਪ ਬਣੀ ਹੈ। ਯਾਨੀ ਇਹ ਸੜਕ ਨਾ, ਇਹ ਚਾਰ ਇਹ ਸੜਕ ਦੀ ਆ, ਇਹ ਦੋ ਤੇ ਪਹਾੜੀ ਆ ਤੇ ਸਾਰੇ ਇੰਜ ਕਰਕੇ ਲੰਘ ਰਹੇ, ਮਤਲਬ ਇੰਜ ਕਰਕੇ ਲੰਘ ਰਹੇ ਵਲਾ ਕੇ। ਉਹ ਵੀ ਕਿਸਮਤ ਚੰਗੀ ਨੂੰ ਜਿਹਨੂੰ ਨਜ਼ਰ ਆ ਜਾਂਦੀ। ਉਹ ਜਿਹੜੀ ਅੱਗੇ ਗੱਡੀ ਸੀ ਉਹ ਵਿਚਾਰੀ ਪੁਰਾਣਾ ਜਿਹਾ ਮਾਡਲ ਸੀ, ਉਹਦੀ ਕਿਤੇ ਲਾਈਟ ਨਹੀਂ ਸੀ। ਉਹ ਕਰੈਕਟਰ ਬਿਲਕੁਲ ਇਦਾਂ ਜਾ ਰਿਹਾ ਕਿ ਦੋ ਟਾਇਰ ਉਹਦੇ ਜਿਹੜੇ ਯਾਨੀ ਕਿ ਸੜਕ ਤੇ ਨੇ ਤੇ ਦੋ ਟਾਇਰ ਉਹਦੇ ਉੱਤੇ ਚੜ੍ਹਨੇ ਹੀ ਚੜ੍ਹਨੇ ਨੇ, ਇਸ ਡਾਇਰੈਕਸ਼ਨ 'ਚੋਂ ਜਾ ਰਿਹਾ। ਅੱਛਾ। ਤੇ ਮੈਂ ਬਿਲਕੁਲ ਉਹਦੇ ਪਿੱਛੇ ਆ ਤੇ 90 ਦੀ 100 ਦੀ 90 ਦੀ ਸਪੀਡ। ਸੋਹਣੀ ਖਾਂ ਇੰਜ ਗੱਡੀ ਗਈ ਹੈ, ਮੈਂ ਇੰਜ ਦੇਖ ਰਿਹਾ ਗੱਡੀ ਇੰਜ ਗਈ ਹੈ ਤੇ ਇੰਜ ਹੋ ਗਈ ਹਵਾ 'ਚ, ਇੰਜ ਬਿਲਕੁਲ। ਉਹ ਮੈਂ ਇੱਕਦਮ ਜਦੋਂ ਇੰਜ ਵੱਜੀ ਨਾ ਤਾਂ ਮੈਂ ਇੰਜ ਕਰਕੇ ਤੇ ਨਿਕਲ ਗਿਆ, ਯਾਨੀ ਮੈਂ ਨਿਕਲਣਾ ਸੀ ਨਾ ਤੇ, ਲੇਕਿਨ ਇੰਨਾ ਕਿ ਮੈਂ ਦੇਖਿਆ ਕਿ ਉਹ ਗੱਡੀ ਇੰਜ ਹੋ ਗਈ, ਬਿਲਕੁਲ ਇੰਜ ਹੋ ਗਈ। ਇੰਜ ਹੋ ਕੇ ਕੋਈ ਤੁੱਕ ਨਹੀਂ ਬਣਦਾ ਕਿ ਉਹ ਗੱਡੀ ਇੰਜ ਸਿੱਧੀ ਹੋ ਜਾਵੇ। ਇੰਜ ਗੱਡੀ ਹੋਈ, ਇੰਜ ਹੋ ਕੇ ਤੇ ਇੰਜ ਹੋ ਕੇ ਫਿਰ ਥੱਲੇ ਡਿੱਗ ਪਈ। ਜਦੋਂ ਗੱਡੀ ਇੰਜ ਪਲਟਾ, ਇੰਜ ਜਾ ਕੇ ਇੰਜ ਖਾ ਲਿਆ ਨਾ ਪਲਟਾ, ਕੋਈ ਅਗਰ ਉਹਦੇ 'ਚ ਤੁਸੀਂ ਨਾ ਕਹੋ ਕਿ ਰੱਬ ਨੇ ਉਹਦੀ ਰੱਬ ਨੂੰ ਤੁਸੀਂ ਨਾ ਸ਼ਾਮਲ ਕਰੋ ਵਿੱਚ, ਉਹਦੀ ਰਹਿਮਤ ਦੀਆਂ ਜਿਹੜਾ ਬਚਾਇਆ ਉਹਨੇ, ਤੇ ਭੈਣ ਦੁਨੀਆ ਦੀ ਕੋਈ ਟੈਕਨੋਲੋਜੀ ਇਹ ਨਹੀਂ ਦੱਸ ਸਕਦੀ ਕਿ ਗੱਡੀ ਇੰਜ ਜਾ ਰਹੀ ਆ, ਉਹਦੀ ਦੋ ਟਾਇਰ ਇੰਜ ਚੜ ਗਏ ਨੇ, ਚੜ ਕੇ ਇੰਜ ਗਈ ਆ ਤੇ ਉਹ ਗੱਡੀ ਉਲਟੇ ਨਾ, ਜਾਂ ਉੱਥੋਂ ਇੰਜ ਜਾ ਕੇ ਇੰਜ ਹੋ ਜਾਵੇ, ਹੋ ਹੀ ਨਹੀਂ ਸਕਦਾ। ਉਹ ਗੱਡੀ ਪੂਰੀ ਇੰਜ ਹੋ ਗਈ, ਚੜ ਗਈ ਉੱਤੇ 100 ਦੀ ਸਪੀਡ, ਚੜ ਕੇ ਇੰਜ ਹੋ ਕੇ ਤੇ ਉੱਥੋਂ ਹੀ ਇੰਜ ਸਿੱਧੀ ਹੋ ਕੇ ਤੇ ਥੱਲੇ। ਤੇ ਮੈਂ ਉਸ ਤੋਂ ਅੱਗੇ ਗੱਡੀ ਰੋਕੀ ਵਾਹਵਾ, ਫਿਰ ਮੈਂ ਬੈਕ ਆਇਆ, ਮੈਂ ਉੱਤਰ ਕੇ ਤੇ ਉਹ ਹਵਾਸ ਬਾਸਤਾ ਹੋਏ ਮੀਆਂ ਬੀਵੀ ਤੇ ਮੈਂ ਉਹਨੂੰ ਕੁੱਟਿਆ ਤੇ ਉਹਨੂੰ ਮੈਂ ਕਿਹਾ ਭਾਈ ਤੁਹਾਨੂੰ ਪਤਾ ਉਹ ਜਦੋਂ ਤੁਹਾਡੇ, ਮੈਂ ਕਿਹਾ ਤੁਹਾਨੂੰ ਪਤਾ ਹੋਇਆ ਕੀ? ਕਹਿੰਦਾ ਕੁਛ ਨਹੀਂ ਪਤਾ ਸਾਨੂੰ, ਮੈਨੂੰ ਸਿਰਫ ਕਹਿੰਦਾ ਇੰਜ ਝਟਕਾ ਲੱਗਾ ਵਾ। ਉਸ ਤੋਂ ਬਾਅਦ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਥੱਲੇ ਵੱਜਾ, ਮੈਨੂੰ ਨਹੀਂ ਕੁਛ ਪਤਾ। ਮੈਂ ਕਿਹਾ ਤੁਹਾਨੂੰ ਮੈਂ ਦੱਸਦਾ, ਮੈਂ ਕਿਹਾ ਤੁਹਾਡੀ ਗੱਡੀ ਬਿਲਕੁਲ ਇੰਜ ਹੋ ਗਈ, ਇੰਜ ਹੋ ਕੇ ਤੇ ਫਿਰ ਉੱਥੋਂ ਹੀ ਇੰਜ ਵਾਪਸ ਹੋ ਗਏ, ਸਿੱਧੀ ਅੱਗੇ ਸੜਕ 'ਚ ਗਈ। ਵਾਹ, ਯਕੀਨ ਕਰ। ਮੈਂ ਉਦੋਂ ਮੰਨਿਆ, ਮੈਂ ਕਿਹਾ ਨਹੀਂ ਯਾਰ, ਉਸਤਾਦ ਜੀ वही तो है जो निज़ाम हस्ती चला रहा है। ਗੱਲ ਮੁੱਕੀ ਤੁਹਾਡੀ। हाँ जी। ਉਸਤਾਦ ਜੀ ਹੁਣ ਮੈਂ ਇੱਕ ਮਿੰਟ ਹੈ ਬਿੱਲੀ ਵਾਲਾ ਇਧਰੋਂ ਰੌਲਾ, ਬਿੱਲੀ ਵਾਲੀ ਮੈਂ ਗੱਲ ਕਰਦਾ। ਬਿੱਲੀ ਮਾਰ ਗਿਆ ਬੰਦਾ ਯਾਰ, ਬਿੱਲੀ ਮੈਂ ਬਿੱਲੀ ਮਾਰਦਾ। ਨਹੀਂ ਉਸਤਾਦ ਜੀ ਮੈਂ ਜੀ ਇਹਨੂੰ ਰੌਲਾ ਬਿੱਲੀ ਮਾਰਨ ਦਾ, ਇਹਨੂੰ ਬਿੱਲੀ ਮਾਰਨ ਦਾ ਉਹਨਾਂ ਦਾ ਦੁੱਖ ਨਾ ਸੀ ਹੈਗਾ, ਇਹਨੂੰ ਇਹ ਸੀ ਵੀ ਮਾਰ ਕੇ ਸੁੱਟ ਕੇ ਨਹੀਂ ਗਏ ਸਾਈਡ ਤੇ। ਨਹੀਂ ਫਿਰ ਮੇਰੇ ਯਾਰ ਨੇ ਲੱਠੀ ਦਾ ਸੂਟ ਪਾ ਕੇ ਸਵੇਰੇ ਸੁੱਟੀ ਬੋਰੇ 'ਚ ਪਾ ਕੇ ਪੁੱਛੋ ਜ਼ਰਾ। ਨਹੀਂ ਫੈਸਲਾ ਜੀ ਗੱਲ ਪਤਾ ਕੀ ਸੀ, ਮੈਂ ਦੱਸਦਾ ਤੁਹਾਨੂੰ ਗੱਲ ਇਸ ਵੀ ਜਦੋਂ ਇਹਨੇ ਜਾ ਕੇ ਕਹਿਣਾ ਉਹ ਥੱਲੇ ਉਤਰੋ, ਉਹ ਥੱਲੇ ਉਤਰੇ ਕਿ ਯਾਰ ਉਹਦੇ ਛੋਟੇ ਛੋਟੇ ਬੱਚੇ ਆ, ਉਹਨਾਂ ਦੇ ਕੋਈ ਮਦਦ ਕਰ ਜਾ। ਉਹ ਬੰਦੇ ਨੇ ਰੁਪਈਆ 20,000 ਕੱਢਿਆ, ਉਹਨੂੰ ਬਿੱਲੀ ਦੇ ਬੱਚਿਆਂ ਨੂੰ ਦੇ ਦੀ ਤੇ ਕੋਈ ਨਹੀਂ ਇੰਤਜ਼ਾਮ ਕਰ ਲਈ ਘੱਟ ਵੱਧਦਾ। ਉਹਨੇ ਬੜਾ ਸੋਲੋ 2,000 ਰੁਪਏ ਬਿੱਲੀ ਦੇ ਬੱਚੇ ਦਿੱਤਾ, ਪਗਾ 18 ਜੇਬ 'ਚ ਪਾ ਕੇ ਮਰੀ ਨਿਕਲ ਗਿਆ। ਅੱਛਾ, ਅੱਗੋਂ ਗੱਲ ਸੁਣ ਕੇ ਕਹਿ ਰਿਹਾ ਓਕੇ ਠੀਕ ਹੋ ਗਿਆ। ਅੱਛਾ ਉਸਤਾਦ ਜੀ ਗੱਲ ਇਹ ਹੋਈ, ਉਸਤਾਦ ਜੀ ਉਹਦਾ ਕੀ ਹੋਇਆ, ਮੈਂ ਬੜਾ ਬੁਜ਼ਦਲ ਜਿਹਾ ਬੰਦਾ, ਮੈਂ ਫਰੀਦ ਮੈਂ ਕਦੇ ਲੜਿਆ ਨਹੀਂ, ਲੜਾਈ ਨਹੀਂ ਮੇਰੀ ਹੋਈ। ਨਹੀਂ ਅੱਗੇ ਕਿਹੜਾ ਤੇਰੀ ਤੋਪ ਤੇ ਫੋਟੋ ਲੱਗੀ ਹੈ ਬੁਜ਼ਦਲ? ਇੱਕ ਮਿੰਟ ਸਬਰ ਤੋਪ ਤੇ ਫੋਟੋ ਲੱਗੀ। ਨਹੀਂ ਵੀ ਬੁਜ਼ਦਲ ਤੂੰ ਵੀ ਤੂੰ ਅੱਗੇ ਕਿਹੜਾ ਜੱਗਾ ਮਾਰਿਆ? ਅੱਗੇ ਬਹੁਤ ਜੱਗਾ ਜੁੱਗਾ ਮਾਰਨ ਦੀ ਗੱਲ ਕਰਨ ਡਿਆ ਹੋ ਨਾ। ਤੂੰ ਕਿਹੜਾ ਖੋਪੜੀਆਂ ਦਾ ਮਨਾਰ ਬਣਾਇਆ ਵੀ ਤੂੰ ਭਰਾਵਾ ਮੇਰੀ ਗੱਲ ਤਾਂ ਸੁਣ ਲਓ ਯਾਰ। ਤੇਰੀ ਗੱਲ ਯਾਰ ਤੁਸੀਂ ਸੁਣ ਲਓ, ਉਹਨੂੰ ਪੈ ਹੀ ਜਾਂਦੇ ਹੋ ਤੁਸੀਂ ਯਾਰ ਉਹਨੂੰ ਵਿਚਾਰੇ ਨੂੰ। ਉਹ ਗੱਲ ਅੱਜ ਯਾਰ ਦੇਖੋ, ਜਾਂ ਜਦੋਂ ਤੁਹਾਨੂੰ ਸੱਟ ਲੱਗੀ ਹੋਵੇ ਤੇ ਜਾਂ ਜਦੋਂ ਤੁਹਾਡਾ ਵਿਆਹ ਹੋਵੇ, ਇਹ ਦੋ ਦਿਨ ਐਸੇ ਹੁੰਦੇ ਆ ਜਦੋਂ ਤੁਸੀਂ ਜੋ ਮਰਜ਼ੀ ਕਹਿ ਸਕਦੇ। ਚੱਲ ਕਹਿ। ਨਾਲੇ ਭਾਈ ਉਹ ਕਹਿੰਦੇ ਵੀ ਮੈਂ ਬੜਾ ਡਰਪੋਕ ਵੀ ਦਲੇਰ, ਡਰਪੋਕ ਜਿਹਾ ਯਾਰ। ਗੋਲੇ ਤੇ ਫੋਨ ਨੰਬਰ ਲਿਖਿਆ ਤੇਰਾ। ਹਕੀਕਤ ਗੱਲ ਮੇਰੀ ਜਦੋਂ ਦੀ ਸ਼ਾਦੀ ਹੋਈ ਹੈ ਨਾ, ਮੈਂ ਆਪਣੇ ਕਮਰੇ ਦੀ ਲਾਈਟ ਬੰਦ ਨਹੀਂ ਕੀਤੀ, ਠੀਕ ਹੈ ਸਾਜੀ, ਕੋਈ ਗੱਲ ਨਾ ਕਰਨਾ, ਮੈਂ ਆਪਣੇ ਕਮਰੇ ਦੀ ਲਾਈਟ ਕਦੇ ਨਹੀਂ ਬੰਦ ਕੀਤੀ। ਤੇ ਦੂਸਰੇ ਨੰਬਰ ਤੇ ਮੇਰੀ ਕਿਸੇ ਨਾਲ ਡਾਇਰੈਕਟ ਲੜਾਈ ਹੋਈ ਨਾ ਤੇ ਫਰੀਦ ਮੈਂ ਮਾਰ ਖਾਇਆ ਨਾ। ਤੇ ਜੇ ਅਗਰ ਖੁਦਾ ਨਾ ਖਾਸਤਾ ਤੇਰੀ ਕਿਤੇ ਲੜਾਈ ਹੋ ਰਹੀ ਤੇ ਤੇਰੇ ਨਾਲ ਜ਼ਿਆਦਤੀ ਜਾਂ ਕਿਸੇ ਅਨਨੋਨ ਬੰਦੇ ਨਾਲ ਵੀ ਜ਼ਿਆਦਤੀ ਹੋ ਰਹੀ ਤੇ ਮੇਰੇ ਵਰਗਾ ਦਲੇਰ ਬੰਦਾ ਕੋਈ ਨਹੀਂ ਹੈਗਾ। ਵਾਹ ਵਾਹ। ਮੈਂ ਆਪਣੇ ਕਜ਼ਨ ਦੇ ਨਾਲ ਜਾ ਰਿਹਾ, ਹਕੀਕਤ ਵਾਕਿਆ ਤੁਹਾਨੂੰ ਮੈਂ ਦੱਸ ਰਿਹਾ, ਓਏ ਹਕੀਕਤ। ਤੇ ਬੰਦਾ ਨਾ ਇੱਕ ਉਸਤਾਦ ਜੀ, ਮੈਂ ਜਾਨਵਰ ਨਾਲ ਬੜਾ ਯਾਨੀ ਕਿ ਨਾ ਲਵ ਕਰਦਾ, ਐਨੀਮਲ ਲਵਰ ਹੈਗਾ ਮੈਂ, ਪੈਟ ਲਵਰ ਹੈਗਾ। ਮਾਸ਼ਾਅੱਲਾ। ਤਾਂ ਹੀ ਇੱਕ ਬੰਦੇ ਨੇ ਨਾ ਫਰੀਦ ਬਿੱਲੀ ਹਨਾ ਫੜੀ ਹੋਈ, ਰੱਸੀ ਪਾਈ ਤੇ ਉਹਨੂੰ ਹੁਣ ਇੰਜ ਕਰਕੇ
ਸਵਾ ਗੱਲਾਂ ਕਰੀ ਜਾ ਹੁਣ ਆਪ ਕਿਉਂ ਸਿਆ ਤੂੰ ਨਹੀਂ ਨਹੀਂ ਉਸਤਾਦ ਜੀ ਇਹ ਕਿਹੜਾ ਜਾਨਵਰਾਂ ਦਾ ਫਿੱਟ ਆ ਅਗਲਾ ਬਿੱਲੀ ਦੀਆਂ ਬਾਲੀਆਂ ਪਵਾ ਰਿਹਾ ਤੇਰੇ ਤਾਂ ਨਿਕਲ ਉਹ ਬਿੱਲੀ ਦੀ ਕਮੇਟੀ ਲੱਖ ਲੱਖ ਤੇਰੇ ਤੇ ਉਸਤਾਦ ਜੀ ਅਗਲਾ ਬਿੱਲੀ ਨੇ ਗਾਟੀ ਪਿੱਛੇ ਖੇਲਣ ਡਿਆ ਤੂੰ ਆ ਤੇ ਤੂੰ ਹੱਸਣ ਡਿਆ ਤੇਰੇ ਦੰਦ ਨਿਕਲਣ ਦਾ ਉਹਨੇ ਬਿੱਲੀ ਦਾ ਸ਼ੈਂਟਾ ਬਣਾਤਾ ਹੈ ਕਰਕੇ ਉਸਤਾਦ ਜੀ ਉਹਨੇ ਬਿੱਲੀ ਨੂੰ ਫੜਿਆ ਬਿੱਲੀ ਬੰਨੀ ਹੈ ਤੇ ਇੰਜ ਘੁਮਾ ਕੇ ਨਾ ਇੰਜ ਮਾਰਨ ਡਿਆ ਸੀ ਯਾਰ ਇਹ ਕੀ ਤਰੀਕਾ ਹੈ ਤਾਂ ਜੋ ਬਿੱਲੀ ਧੋਂਦੇ ਸੀ ਇੰਜ ਕਰਕੇ ਧੋਬੀ ਧੋਂਦੇ ਨਹੀਂ ਉਸਤਾਦ ਜੀ ਨੇ ਬਿੱਲੀ ਦਾ ਪਟਾ ਚੜਾਇਆ ਉਹ ਬਗੈਰ ਉਹਦੇ ਇਨਸਾਨ ਹੈ ਨਾ ਦਰਸਲ ਨਾ ਕਹਿੰਦਾ ਜੀ ਮੇਰੇ ਕਬੂਤਰ ਖਾ ਗਈ ਠੀਕ ਹੈ ਹੁਣ ਉਹਦੇ ਕਬੂਤਰ ਖਾ ਗਈ ਕਹਿੰਦਾ ਜੀ ਮੈਂ ਤੇ ਮੇਰਾ ਕਜ਼ਨ ਮੈਂ ਕਿਹਾ ਯਾਰ ਬਿੱਲੀ ਛੱਡ ਦੇ ਯਾਰ ਤੇਰੀ ਮਿਹਰਬਾਨੀ ਤੇ ਉਹ ਥੋੜਾ ਜਿਹਾ ਸਾਡੇ ਤੋਂ ਹਾਈਟ 'ਚ ਵੀ ਵੱਡਾ ਤੇ ਉਂਝ ਵੀ ਉਹ ਬੰਦਾ ਪੂਰਾ ਕਬੂਤਰ ਜਿੰਨੇ ਰੱਖੇ ਹੋਣ ਜੀ ਹਾਂ ਕਬੂਤਰ ਰੱਖਣਾ ਉਹ ਵੈਸੇ ਆ ਕੱਦ ਕਾਠ ਹੁੰਦਾ ਜਿਹੜਾ ਬੰਦਾ ਕਬੂਤਰ ਰੱਖਦਾ ਪੈਨ ਉਹ ਮੈਨੂੰ ਨਾ ਕਹਿੰਦਾ ਚੱਲ ਆਪਣਾ ਕੰਮ ਕਰ ਚੱਲ ਮੈਂ ਕਿਹਾ ਯਾਰ ਬਿੱਲੀ ਛੱਡ ਦੇ ਤੇਰੀ ਬੜੀ ਮਿਹਰਬਾਨੀ ਕਹਿੰਦਾ ਮੈਂ ਤੈਨੂੰ ਕਹਿੰਦਾ ਦਫਾ ਜਾ ਤੂੰ ਠੀਕ ਹੈ ਨਾ ਤੇ ਅੱਗੋਂ ਬਿੱਲੀ ਨੂੰ ਹੋਣਾ ਅੱਜ ਫੜ ਕੇ ਨਾ ਤੇ ਉਸਤਾਦ ਜੀ ਨੇ ਚਪੇੜ ਮਾਰੀ ਟਬਾ ਠੀਕ ਹੈ ਬਿੱਲੀ ਮੈਂ ਫਿਰ ਨਾ ਹੁਣ ਮੇਰਾ ਕਜ਼ਨ ਮਾਨੀ ਉਹ ਵੀ ਬੜਾ ਪੱਥਰ ਆ ਤੇ ਮੈਂ ਉਸ ਤੋਂ ਬਹੁਤਾ ਅਥਰਾ ਕਿ ਅਸੀਂ ਆਪਣੀ ਜ਼ਾਤ ਵਾਸਤੇ ਨਹੀਂ ਲੜਦੇ ਲੇਕਿਨ ਕਿਸੇ ਵਾਸਤੇ ਅਸੀਂ ਲੜਦੇ ਸੀ ਤੇ ਮੈਂ ਉਹਨੂੰ ਕਿਹਾ ਯਾਰ ਬਿੱਲੀ ਛੱਡ ਦੇ ਕਿੰਨੇ ਕਬੂਤਰ ਖਾ ਗਈ ਮੈਂ ਕਿਹਾ ਮੇਰੇ ਕੋਲ ਪੈਸੇ ਲੈ ਲੈ ਕਹਿੰਦਾ 30 ਕਬੂਤਰ ਖਾ ਗਈ ਤੂੰ ਕਹਿੰਦਾ ਇਹਨੂੰ ਹੋਰ ਮਾਰ ਗਿਆ ਨਿਕਾ ਮਾਰ ਕਹਿੰਦਾ ਮਾਰ ਮੈਂ ਮਾਰਦਾ ਕਹਿੰਦਾ ਯਾਰ 30 ਕਬੂਤਰ ਕਿੱਦਾਂ ਖਾ ਕੇ ਜਾ ਜੀ ਮੈਂ ਵੀ ਤੇ ਉਹੀ ਮੈਂ ਉਹਨੂੰ ਕਿਹਾ ਨਹੀਂ 30 ਕਬੂਤਰ ਮਾਰ ਦਿੱਤੇ ਨਹੀਂ ਤੇ ਇੱਕ ਲੈ ਗਈ ਏ ਠੀਕ ਹੈ ਅੱਛਾ 30 ਮਕਾਮ ਕਰਾ ਦਿੱਤੀਆਂ ਤੇ ਗਲਾ ਘੁੱਟ ਗਈ ਬਿੱਲੀ ਇੱਕ ਲੈ ਗਈ ਏ ਤੇ ਕਹਿੰਦਾ ਤੂੰ ਮੇਰੀ ਜਗ੍ਹਾ ਤੇ ਹੁੰਦਾ ਕੀ ਕਰਦਾ ਮੈਂ ਕਿਹਾ ਮੈਂ ਬਿੱਲੀ ਮਾਫ ਕਰ ਦੇਣੀ ਸੀ ਕਹਿੰਦਾ ਲੇਕਿਨ ਅਸੀਂ ਨਹੀਂ ਕਰਦੇ ਸਾਡੇ ਕਾਗਜ਼ਾਂ ਦੀ ਮਾਫੀ ਨਹੀਂ ਤੇ ਮੈਂ ਨਾ ਉਹਨੂੰ ਕਿਹਾ ਮੈਂ ਕਿਹਾ ਯਾਰ ਛੱਡ ਦੇ ਉਸਤਾਦ ਜੀ ਅਸੀਂ ਨਾ ਉਹਦੇ ਕੋਲ ਮੇਰੇ ਤੇ ਕਜ਼ਨ ਤੇ ਮੈਂ ਅਸੀਂ 2 ਜਣੇ ਸੀ ਮੈਂ ਮਾਨੀ ਨੂੰ ਕਿਹਾ ਮੈਂ ਕਿਹਾ ਬਿੱਲੀ ਛੁਡਾਣੀ ਹੈ ਯਾਰ ਤੇਰੀ ਬੜੀ ਮਿਹਰਬਾਨੀ ਉਹ ਬਿੱਲੀ ਤੇ ਪਰਚਾ ਹੋਇਆ ਸੀ ਬਿੱਲੀ ਛਡਾਉਣੀ ਸਿੱਧਾ ਕਿ ਬਿੱਲੀ ਆਜ਼ਾਦ ਬੰਨੀ ਹੋਈ ਸੀ ਅੱਛਾ ਉਹਨੇ ਬੰਨੀ ਸੀ ਉਹਦੇ ਕਾਬੂ ਆ ਗਈ ਨਾ ਠੀਕ ਹੈ ਉਹ ਬੰਨੀ ਹੋਈ ਸੀ ਉਹਨੇ ਇਹ ਮਹੱਲੇ ਤੋਂ ਚੋਰੀ ਨੂੰ ਲੈ ਗਿਆ ਫਿਰ ਬਿੱਲੀ ਛਡਾਉਣ ਘੁਮਾਣ ਘਮੂੰਡੇ ਅਸੀਂ ਤੇ ਬੜਾ ਉਹਨੇ ਮਾਰ ਦੇਣੀ ਸੀ ਅਸੀਂ ਉਸਤਾਦ ਜੀ ਬੜੀ ਮੁਸ਼ਕਲ ਦੇ ਨਾਲ ਜ਼ੋਰ ਜ਼ਮਈਆ ਕਰਕੇ ਬਿੱਲੀ ਛਡਾਤੀ ਤੇ ਬਿੱਲੀ ਨੱਸ ਗਈ ਹੈ ਤੇ ਉਹਨੇ ਨਾ ਮੇਰੇ ਕਜ਼ਨ ਨੂੰ ਫੜ ਲਿਆ ਹਾਂ ਬਿੱਲੀ ਨੇ ਨਹੀਂ ਉਹ ਬੰਦੇ ਨੇ ਤੇ ਮੈਂ ਕਿਹਾ ਯਾਰ ਇਹਨੂੰ ਛੱਡ ਦੇ ਤੇਰੀ ਬੜੀ ਮਿਹਰਬਾਨੀ ਇਹਨੂੰ ਛੱਡ ਦੇ ਹਾਂ ਬਿੱਲੀ ਕਹਿੰਦਾ ਮੈਂ ਤੁਹਾਨੂੰ ਨਹੀਂ ਛੱਡਣਾ ਤੁਸੀਂ ਬਿੱਲੀ ਇਹ ਉਹ ਨਸਾਤੀ ਮੈਂ ਕਿਹਾ ਇਹਨੂੰ ਛੱਡ ਕਾਤਲ ਬਿੱਲੀ ਠੀਕ ਹੈ ਉਸਤਾਦ ਜੀ ਉਹਨੇ ਨਾ ਇੰਜ ਕਰਕੇ ਧੱਕਾ ਦਿੱਤਾ ਮੈਨੂੰ ਤੇ ਮੇਰੇ ਕਜ਼ਨ ਦਾ ਗੁੱਟ ਫੜਿਆ ਤੇ ਖੁਦਾ ਨੂੰ ਜਾਨ ਦੇਣੀ ਹੈ ਮੇਰੇ 'ਚ ਜਿੰਨੀ ਜਾਨ ਸੀ ਨਾ ਮੈਂ ਉਸ ਦੀ ਜਾਨ ਨਾ ਦੌੜ ਲਾ ਮੈਂ ਉਸਤਾਦ ਜੀ ਉਹਦੀ ਪਿੰਨੀ ਨਹੀਂ ਹੁੰਦੀ ਹੈ ਸਾਹਮਣੀ ਉਹ ਇਹ ਦੰਦੀ ਜਗ੍ਹਾ ਦੰਦੀ ਦੰਦੀ ਨਹੀਂ ਹਾਂ ਠੁੱਠਾ ਮਾਰਿਆ ਓਏ ਓਏ ਉਹ ਤੜਫਣ ਲੱਗ ਪਿਆ ਆ ਤੇ ਉਸਤਾਦ ਜੀ ਅਸੀਂ ਦੌੜ ਲਾਤੀ ਹੈ ਹਾਂ ਇਹ ਬੰਦਾ ਸੀ ਮੈਂ ਤੇ ਮੇਰੇ ਕਜ਼ਨ ਨੇ ਨਾ ਹੁਣ ਦੌੜ ਲਾਤੀ ਹੈ ਜਿੱਪਾਂ ਗਲੀ ਨੰਬਰ 4 ਤੋਂ ਦੌੜ ਲਾ ਕੇ ਨਾ 21 ਨੰਬਰ ਗਲੀ ਤੱਕ ਚਲੇ ਗਏ ਹਾਂ ਅਸੀਂ ਹੁਣ ਦੌੜ ਤੇ ਕੋ ਲਾਈ ਬਿੱਲੀ ਕਹਿ ਰਹੀ ਆ ਇੱਧਰ ਆ ਜਾਓ ਇੱਧਰ ਆ ਜਾਓ ਉਹ ਬੰਦਾ ਵਾਲਾ ਸਾਡੇ ਮਗਰ ਆ ਠੀਕ ਹੈ ਤੇ ਅਸੀਂ ਹੁਣ ਦੌੜ ਲਾਈ ਜਾ ਰਹੇ ਹਾਂ ਅਸੀਂ 4 ਨੰਬਰ ਗਲੀ ਤੋਂ ਫਰੀਦ ਸ਼ੁਰੂ ਹੋਏ ਹਾਂ ਤੇ 20 ਨੰਬਰ ਗਲੀ ਤੱਕ ਆ ਗਿਆ ਸੀ ਅਸੀਂ ਹੁਣ 20 ਨੰਬਰ ਗਲੀ 'ਚ ਨਾਨੀ ਦਾ ਘਰ ਸੀ ਅਸੀਂ ਨੱਸੀ ਜਾ ਰਹੇ ਹਾਂ ਹੁਣ ਉਹ ਬੰਦਾ ਮਗਰ ਆ ਅਸੀਂ ਇੱਧਰ ਆ ਅਸੀਂ ਇਹ 20 ਨੰਬਰ ਗਲੀ 'ਚ ਵੜੇ ਆ ਤੇ ਉਹ ਬੰਦਾ ਸਿੱਧਾ ਹੀ ਨੱਸ ਗਿਆ ਗੰਢ ਨਾ ਬੰਨ ਲਈ ਅਸੀਂ ਐਨੂੰ ਆ ਬੰਦਾ ਐਨੂੰ ਆਇਆ ਅਸੀਂ ਐਨੂੰ ਨਿਕਲ ਕੇ ਤੇ ਉਹ ਇੰਜ ਹੋ ਗਿਆ ਲੱਖ ਲੜ ਅਸੀਂ ਜਿਹੜਾ ਬਾਅਦ ਕਰ ਆਪਾਂ ਇਹਦਾ ਖੋਲਣਾ ਅਸੀਂ ਜਿਹੜਾ ਗਲੀ 'ਚ ਵੜੇ ਆ ਵਿੱਚ ਬਣਾਤੀ ਤੇ ਉਹ ਬੰਦਾ ਨਾ ਸਿੱਧਾ ਹੀ ਚਲਾ ਗਿਆ ਤੇ ਅਸੀਂ ਹੱਸ ਕੇ ਦੂਰ ਹੋ ਗਏ ਸੀ ਕਿ ਯਾਰ ਆਹ ਕੀ ਹੋਇਆ ਉਹ ਬਾਅਦ 'ਚ ਪਤਾ ਲੱਗਾ ਕਿ ਪਾਗਲ ਆ ਸਿਰਫ ਬਿੱਲੀਆਂ ਮਾਰਦਾ ਅੱਛਾ ਭਾਜੀ ਫਿਰ ਜਿਹੜੀ ਇਹਨੇ ਬਿੱਲੀ ਛਡਾਈ ਸੀ ਅਗਲੇ ਦਿਨ ਉਹਨੂੰ ਪਤਾ ਲੱਗਿਆ ਉਹਦੇ ਘਰ ਸ਼ੁਕਰੀਆ ਅਦਾ ਕਰਨਾ ਸੀ ਨਾਲ ਉਹਦੇ 2 ਬਿੱਲੇ ਹੱਥ 'ਚ ਉਹਦੇ ਮਠਾਈ ਦਾ ਡੱਬਾ ਕਿਲੋ ਦਾ ਉਹਨੇ ਕਿਹਾ ਫੈਸਲ ਸਾਹਿਬ ਦਾ ਕਰਨ ਕਿਹਾ ਸੀ ਨਾਲ ਭਾਈ ਦਾ ਸ਼ੁਕਰੀਆ ਅਦਾ ਕਰਕੇ ਗਈ ਨਾਲ ਨਿਕਲ ਕੇ ਬੱਚੇ ਦੋ ਚੁੱਕੇ ਉਹਨੇ ਕਿਹਾ ਇਹਨਾਂ ਦੀ ਮਾਂ ਤੋਂ ਬਚਾ ਲਈ ਬਚਾ ਲਈ ਅੱਲਾ ਤੇਰਾ ਭਲਾ ਕਰੇ ਸਤਾਰੀ ਬਿੱਲੀ ਬਿੱਲੀ ਦੇ ਬੱਚੇ ਲੋ ਜੀ ਮੇਰਾ ਨਾ ਮੈਨੂੰ ਚੂਜ਼ੇ ਰੱਖਣ ਦਾ ਸ਼ੌਕ ਸੀ ਛੋਟੇ ਜਿਹੇ ਬੱਚਿਆਂ ਨੂੰ ਹੁੰਦੇ ਨਾ ਮੇਰਾ ਇੱਕ ਚੂਚਾ ਬਿੱਲੀ ਲੈ ਗਈ ਓਏ ਮੇਰਾ ਚੂਚਾ ਬਿੱਲੀ ਲੈ ਗਈ ਉਸਤਾਦ ਜੀ ਹੁਣ ਬਿੱਲੀ ਤੇ ਮੈਂ ਐਂਜਾਂ ਵੀ ਜਿਵੇਂ ਅਮਰੀਕਾ ਤੇ ਅਫਗਾਨਿਸਤਾਨ ਤੇ ਮੈਂ ਹਮਲੇ ਦੀ ਤਿਆਰੀ 'ਚ ਤੇ ਬਿੱਲੀ ਕਾਬੂ ਨਹੀਂ ਹੁੰਦੀ ਛੇਤੀ ਭਾਏ ਨਾ ਉਸਤਾਦ ਜੀ ਮੈਨੂੰ ਉਹਨਾਂ 3-4 ਦਿਨਾਂ 'ਚ ਪਤਾ ਲੱਗਾ ਵੀ ਇਹ ਫੜਨੀ ਕਿੱਡੀ ਔਖੀ ਖੁਦਾ ਦੀ ਇਹਦਾ ਨਾ ਉਹ ਫਲੈਕਸ ਬੜਾ ਇਹਦਾ ਜਿਸਮ ਇਹਦੀ ਸਕਿਨ ਇਹ ਗੱਡੀ ਦੇ ਮੋਟਰਸਾਈਕਲ ਦੇ ਥੱਲੇ ਵੀ ਆ ਜੇ ਨਾ ਇਹ ਖਿਸਕ ਕੇ ਤੇ ਨਿਕਲ ਜਾਂਦੀ ਹੈ ਔਰ ਤੂੰ ਕਦੀ ਦੇਖੀ ਸਿਰਫ ਇਹਦਾ ਮੂੰਹ ਲੰਘ ਜੇ ਸੁਰਾਖ 'ਚੋਂ ਸਾਰੀ ਨਾ ਸੁਰਾਖ ਚ ਸਿਰਫ ਇਹਦੀ ਗਰਦਨ ਲੰਘ ਜੇ ਬਾਕੀ ਲੰਘ ਜੇਗੀ ਸਾਰੀ ਇੰਜ ਜੀ ਹੋ ਕੇ ਲੰਘ ਜਾਂਦੀ ਜੈਨੂਇਨ ਗੱਲ ਆ ਹਾਂਜੀ। ਭਾਜੀ ਮੈਂ ਵੈਪਰ ਲੈ ਕੇ ਖੜਾ ਵਾਂ
ਮਤਲਬ ਇੱਕ ਪਹਿਲੇ ਮੈਂ ਇੰਜ ਕੀਤਾ ਤੇ ਹੁਣ ਉਹਦਾ ਸਵੇਰ ਸ਼ਾਮ ਦਾ ਕੰਮ ਸੀ। ਮਤਲਬ ਕਿ ਇੰਜ ਉਹਨੇ ਆਉਣਾ ਤੇ ਪੌੜੀ ਚੜ ਜਾਣੀ, ਤੇ ਪੌੜੀਆਂ ਦੇ ਇੱਧਰ ਨਾ ਮੈਂ ਥੋੜਾ ਜਿਹਾ ਹੋ ਕੇ ਓਲੇ ਜਿਹੇ ਹੋ ਕੇ ਨਾ, ਤੇ ਮੈਂ ਇਹ ਵੈਪਰ ਲੈ ਕੇ ਖੜਾ ਤੇ ਸਾਹਮਣੇ ਮੇਰੇ ਪੌੜੀਆਂ ਨੇ, ਤੇ ਉਹਨੇ ਇੱਧਰੋਂ ਆਉਣਾ ਵਾ, ਇੰਜ ਉਹਨੇ ਚੜ੍ਹਨਾ, ਤੇ ਉਹਨੂੰ ਕੀ ਪਤਾ ਵੀ ਭਾਣ ਪਿੱਛੇ ਨੇ ਖੜੇ, ਤੇ ਉਹ ਸਲੋ ਚੜ੍ਹੇਗੀ। ਫਰੀਦ ਖਾਂ ਉਹ ਇੰਜ ਕਰਕੇ ਆਈ ਆ, ਇੰਜ ਚੜੀ ਆ, ਤੇ ਮੈਂ ਕਿੰਨੀ ਦੇਰ ਤੱਕ ਖੜਾ, ਕਿੰਨੀ ਵਾਰੀ ਖੜਾ, ਅੱਧਾ ਘੰਟਾ, 20 ਮਿੰਟ, 30 ਮਿੰਟ, ਤੇ ਕਾਬੂ ਨਹੀਂ ਆ ਰਹੀ। ਖੜਾ ਗੁੱਸੇ 'ਚ ਨਹੀਂ ਆਈ, ਤੇ ਛੱਡ ਕੇ ਤੇ ਕੰਮ ਕਰਨ ਲੱਗ ਪਿਆ। ਫਿਰ ਦਿਲ ਕੀਤਾ ਹੁਣ ਸ਼ਾਇਦ ਆ ਜਾਵੇ, ਤੇ ਫਿਰ ਉੱਥੇ ਖੜਾ ਹੋ ਗਿਆ, ਡਿਊਟੀ ਦੇ ਰਿਹਾ 2 ਦਿਨ ਹੋ ਗਏ। ਉਹ ਆ ਗਈ ਉਹਨੇ ਇੰਜ ਕਰਕੇ 5ਵੇਂ 6ਵੇਂ ਪੌਡੇ ਤੇ ਗਈ ਆ, ਇਹ ਦੂਜੇ ਤੀਜੇ ਪੌਡੇ ਤੇ ਮੈਂ ਇੰਜ ਮਾਰਿਆ ਉਸਤਾਦ ਜੀ। ਤੇ ਕੁਦਰਤੀ ਇਹ ਆ ਕਿ ਅਗਰ ਉਹ ਉੱਥੇ ਹੀ ਖਲੋਤੀ ਰਹਿੰਦੀ ਨਾ, ਤੇ ਮੇਰਾ ਵੈਪਰ 4 6ਵੇਂ 7ਵੇਂ ਪੌਡੇ ਤੇ ਜਾ ਕੇ ਵੱਜਣਾ ਸੀ, ਸੀੜੀ ਤੇ 6ਵੀਂ 7ਵੀਂ ਤੇ ਵੱਜਣਾ ਸੀ। ਉਹ ਡਰ ਕੇ ਉਨੀ ਦੇਰ ਨੂੰ ਬਿਲਕੁਲ 6ਵੀਂ 7ਵੀਂ ਤੇ ਆ ਗਈ, ਉਹਦੇ ਲੱਕ 'ਚ ਪਿਆ ਵੈਪਰ ਬਈ। ਉਹ ਇੰਜ ਹੋ ਗਈ ਨਾ ਤੇ ਤੁਰ, ਮੈਨੂੰ ਇਹ ਲੱਗੇ ਵੀ ਮੈਂ ਟੋਟੇ ਕਰਦੀ ਹੈ, ਉਹਦੀ ਮਿਆਂ ਬੰਦ ਕਰਾਤੀ। ਚਲੀ ਤੇ ਉਹ ਗਈ। ਲੇਕਿਨ ਉਸਤਾਦ ਜੀ ਜੈਨਵਨ ਕਹਿੰਦੇ ਯਾਰ ਬਿੱਲੀ ਨੂੰ ਨਹੀਂ ਮਾਰਨਾ ਚਾਹੀਦਾ। ਭਾਜਨ ਠੀਕ ਅਗਲੇ ਦਿਨ ਮੇਰੇ ਪੈਰ ਦਾ ਅੰਗੂਠਾ ਨਿਕਲਿਆ, ਹਾਏ ਹਾਏ, ਤੇ ਮੈਨੂੰ ਬਿੱਲੀ ਯਾਦ ਆਈ ਜਾ ਰਹੀ ਕਸਮੇ ਵੀ। ਉਸਤਾਦ ਜੀ ਇਦਾਂ ਹੀ ਵਾਕਿਆ ਸੇਮ ਮੇਰੇ ਅੱਬੂ ਜੀ ਦੇ ਨਾਲ ਹੋਇਆ ਸੀਗਾ। ਅਸੀਂ ਵੀ ਚੂਚੇ ਰੱਖੇ ਸੀਗੇ, ਤੇ ਅੱਬੂ ਜੀ ਨੂੰ ਸ਼ੌਕੀਆ ਬਿੱਲੀ ਪਾਲੀ ਵੀ ਹੋਈ ਸੀਗੀ। ਹੁਣ ਗੋਸ਼ਤ ਐਵੇਂ ਗੋਟੀ ਪਾ ਦੇਣੀ, ਖਾ ਲਓ ਉਹਨੂੰ ਪਾ। ਤੇ ਮੈਂ ਨਾ ਸ਼ਾਮ ਨੂੰ ਰਾਤ ਨੂੰ ਘਰ ਗਿਆ, ਤੇ ਅੱਬੂ ਜੀ ਨੇ ਗੇਟ ਖੋਲ੍ਹਿਆ, ਤੇ ਅੰਗੂਠੇ ਤੇ ਕਿੰਨੀ ਵੱਡੀ ਪੱਟੀ ਕੀਤੀ। ਮੈਂ ਕਿਹਾ ਅੱਬੂ ਇਹ ਕੀ ਆ ਯਾਰ, ਕੁਛ ਨਾ ਪੁੱਛ। ਮੈਂ ਹੋਇਆ ਕੀ ਅੱਬੂ ਜੀ ਦੱਸੋ ਸਹੀ। ਕਹਿੰਦੇ ਬਿੱਲੀ ਨੂੰ ਠੁੱਡਾ ਮਾਰਨ ਲੱਗਾ ਸੀ, ਉਹ ਅੱਗੇ ਨਾ ਕਿ ਠੁੱਡਾ ਕੰਨ 'ਚ ਵੱਜ ਪਾਸ ਦੇ ਆ ਗਈ। ਮੈਂ ਤੁਹਾਨੂੰ ਜੈਨਵਨ ਇੱਕ ਗੱਲ ਦੱਸਾਂ ਅੱਜ, ਕਾਠੇ ਤੋਤੇ ਨਹੀਂ ਹੁੰਦੇ ਜਿਹੜੇ ਸਸਤੇ 30 40 50 ਰੁਪਏ 100 ਰੁਪਏ 150 ਵਾਲਾ, 70 ਰੁਪਏ ਵਾਲਾ, 70 ਰੁਪਏ ਵਾਲਾ, 80 ਰੁਪਏ ਵਾਲਾ ਕਾਠਾ ਤੋਤਾ ਛੋਟੇ ਸਾਈਜ਼ ਵਾਲੇ। ਗਾਣਾ ਵੀ ਬਣਿਆ ਕਾਠੇ ਨਾ ਕੱਟੇ ਰੇ। ਹਾਂ ਇੱਕ ਤੇ ਨਾ ਗਾਨੀ ਵਾਲਾ, ਉਹ ਨਹੀਂ ਜਿਹੜੇ ਆਮ ਅਤਾਈ ਸਾਦਾ ਅਤਾਈ ਤੋਤੇ। ਉਹ ਮੈਨੂੰ ਨਾ ਕਿਤੋਂ ਬੱਚਾ ਕਿਤੇ ਉੱਡਦਾ ਜਾ ਰਿਹਾ, ਬੇਲ, ਮੈਂ ਨਾ ਕਿਤੇ ਬੈਠਾ ਕਿਸੇ ਦੇ ਘਰ ਦੇ, ਬੇਲ ਉਹਨਾਂ ਦੀ ਬੇਲਾਂ ਲੱਗੀਆਂ ਸੀ ਅੰਗੂਰਾਂ ਦੀਆਂ, ਕਿ ਜੇ ਉਹ ਪਤਾ ਨਹੀਂ ਕੀ ਦਾ, ਉਹ ਜਿਹੜਾ ਅਯੂਬ ਸਰਚ ਦੇ ਕੋਲ, ਇਹਦੇ ਕੋਲ ਬਹੁਤ ਉੱਡਦੇ ਉੱਤੇ। ਹਾਂਜੀ, ਉਹ ਕਰੈਕਟਰ ਹੈ ਬੱਚਾ ਜਿਹਾ ਸੀ, ਲੇਕਿਨ ਉੱਡ ਰਿਹਾ ਸੀ। ਉੱਡਦਾ ਉਹਦੇ ਤੇ ਵੱਜਾ ਵਾ, ਉਹ ਥੱਲੇ ਡਿੱਗਿਆ, ਦੁਬਾਰਾ ਉਹਦੇ ਕੋਲ ਉਡਾਨ ਹੀ ਨਹੀਂ ਭਰੀ ਗਈ। ਯਾਨੀ ਥੋੜਾ ਜਿਹਾ ਫਿਰ ਉੱਡਦਾ ਸੀ, ਕਿਤੇ ਦਰਖਤ ਤੋਂ ਉੱਡਿਆ ਤੇ ਉੱਡਦਾ ਰਿਹਾ, ਜ਼ਮੀਨ ਤੋਂ ਉਹਦੇ ਕੋਲ ਉੱਡਿਆ ਨਹੀਂ। ਮੈਂ ਉਹਨੂੰ ਫੜ ਲਿਆ, ਫੜ ਕੇ ਉਹਨੂੰ ਮੈਂ ਘਰ ਲੈ ਗਿਆ, ਪਿੰਜਰੇ 'ਚ ਪਾ ਲਿਆ। ਫਰੀਦ ਖਾਂ ਮੈਨੂੰ ਨਹੀਂ, ਛੋਟਾ ਜਿਹਾ ਹੁੰਦਾ ਸੀ, ਤੇ ਮੈਨੂੰ ਨਹੀਂ ਪਤਾ ਵੀ ਬੋਲਣ ਵਾਲੇ ਹੋਰ ਹੁੰਦੇ ਆ ਤੇ ਦੂਜੇ ਹੋਰ ਹੁੰਦੇ ਆ। ਮੇਰੇ ਜਿਹੇ ਜੇ ਵੀ ਸਾਰੇ ਬੋਲਦੇ ਆ, ਅੱਛਾ ਇਹ ਗੱਲਾਂ ਕਰੇ, ਗੱਲਾਂ ਸਾਰੇ ਗੱਲਾਂ ਕਰਨਗੇ। ਭਾਈ ਜਾਨ ਤੈਨੂੰ ਮੈਂ ਕੀ ਦੱਸਾਂ ਕਿ ਮੈਂ ਉਹਨੂੰ ਕਿੰਨੀ ਕੁ ਵਾਰੀ ਕਿਹਾ ਮੀਆਂ ਮਿੱਠੂ ਚੋਰੀ ਖਾਣੀ, ਕਿੰਨੀ ਕੁ ਵਾਰੀ ਕਿਹਾ ਹੋਵੇਗਾ। ਮੇਰੀ ਮਾਂ ਕਹਿੰਦੀ ਤੂੰ ਹਲਾਲ ਹੋ ਜਾਣਾ, ਬਸ ਕਰ ਦੇ, ਪਾਗਲ ਹੋ ਗਿਆ ਤੂੰ। ਮੈਂ ਨੀਂਦ 'ਚ ਮੀਆਂ ਮਿੱਠੂ ਚੋਰੀ ਖਾਣੀ, ਇੱਥੇ ਉਹਦਾ ਪਿੰਜਰਾ ਰੱਖਿਆ, ਮੀਆਂ ਮਿੱਠੂ ਚੋਰੀ ਖਾ। ਮੈਨੂੰ ਕਿਸੇ ਨੇ ਕਿਹਾ ਇਹਦੇ ਆਲੇ ਦੁਆਲੇ ਸ਼ੀਸ਼ੇ ਲਾ, ਇਹਦੇ ਆਲੇ ਦੁਆਲੇ ਸ਼ੀਸ਼ੇ ਲਾ ਜਿਹੜੇ ਮੂੰਹ ਵੇਖਣ ਵਾਲੇ, ਤੇ ਉੱਤੋਂ ਚੋਰੀ ਕਹਿ ਮੀਆਂ ਮਿੱਠੂ ਚੋਰੀ ਖਾਣੀ। ਤੇ ਇਹ ਸਮਝਦੇ ਨੇ ਕਿ ਆ ਜਿਹੜੇ ਸਰ ਨਜ਼ਰ ਆ ਰਹੇ ਨਾ, ਇਹ ਬੋਲ ਰਹੇ, ਤੇ ਫਿਰ ਇਹ ਬੋਲਦਾ। ਮੈਂ ਉਦੋਂ ਹੁਣ ਪੈਸੇ ਪੂਏ ਵੀ ਨਹੀਂ ਸੀ ਹੁੰਦੇ, ਲੜ ਲੁੜ ਕੇ ਸ਼ੀਸ਼ੇ ਲਿਆ ਕੇ 4 ਸ਼ੀਸ਼ੇ ਲਾ ਕੇ ਉੱਤੇ ਕੱਪੜਾ ਪਾ ਕੇ, ਠੀਕ ਆ ਜੀ, ਅੰਦਰ 0 ਦਾ ਨਿੱਕਾ ਜਿਹਾ ਬਲਬ ਬਾਲ ਕੇ ਰੋਸ਼ਨੀ 'ਚ, ਤੇ ਉੱਤੋਂ ਆਡੀਓ ਕਰੈਕਟਰ ਦੇ ਰਿਹਾ, ਮੀਆਂ ਮਿੱਠੂ ਚੋਰੀ ਖਾਣੀ, ਮੀਆਂ ਮਿੱਠੂ ਚੋਰੀ ਖਾਣੀ। ਅਬ ਨਹੀਂ, 10 ਦਿਨ 15 ਦਿਨ ਕੰਮ ਹੀ ਕੋਈ ਨਹੀਂ, ਹਾਂ ਹਲਾਲ ਹੋ ਗਿਆ ਉਹਨੂੰ ਕਹਿ ਕੇ, ਉਹ ਟੱਸ ਦਾ ਮਸ ਨਹੀਂ ਹੋ ਰਿਹਾ। ਤੇ ਸਾਹਮਣੇ ਸਾਡੇ ਘਰ 'ਚ ਨਾ ਇੱਕ ਛੋਟੀ ਬੱਚੀ ਰਹਿੰਦੀ ਸੀ, ਉਹਦਾ ਨਾਂ ਸੀ ਬੱਬੇ, 7-8 ਸਾਲ ਦੀ ਬੱਚੀ। ਤੇ ਉਹਨੂੰ ਅੰਮੀ ਨੇ ਆਵਾਜ਼ ਨਹੀਂ, ਬੱਬੇ, ਉਹਨੇ ਕਹਿਣਾ ਹਾਂਜੀ ਆਂਟੀ, ਤੇ ਅੰਮੀ ਨੇ ਕਹਿਣਾ ਜਾ ਲਿਆ ਦੇ, ਆ ਲਿਆ ਦੇ। ਉਹ ਦਿਹਾੜੀ 'ਚ ਨਾ ਕੋਈ ਉਹਨੂੰ 40 ਕੁ ਆਵਾਜ਼ਾਂ ਅੰਮੀ ਨੇ ਦੇਣੀਆਂ, ਉਹ ਵੀ ਕਰੈਕਟਰ ਸੁਣ ਰਿਹਾ। ਤੇ ਮੇਰੇ ਮੀਆਂ ਮਿੱਠੂ ਦਾ ਕੋਈ ਨਹੀਂ ਹਿਸਾਬ, ਭਾਰ ਨਹੀਂ। ਅੰਮੀ ਨੇ ਹੁਣ ਹਿਸਾਬ ਲਾਇਆ ਕਿ ਇਹ ਜਿਸ ਕੰਮ ਦੇ ਪਿੱਛੇ ਪੈਂਦਾ ਨਾ, ਇਹ ਹੱਲ ਸ਼ਦਾਈ ਹੋ ਜਾਂਦਾ, ਇਹਨੂੰ ਮੈਂ ਦੇ ਦਿਆਂ। ਅੰਮੀ ਕਹਿੰਦੀ ਫਿਰ ਤੋਤਾ ਲੈਣਾ ਹੀ, ਉਹ ਕਹਿੰਦਾ ਖਾਲਾ ਦੇ ਦਿਓ। ਕਿੰਨੇ ਪੈਸੇ ਤੇਰੇ ਕੋਲ? ਉਹਨੇ ਕਿਹਾ ਮੇਰੇ ਕੋਲ 200 300 ਪਤਾ ਨਹੀਂ ਕਿੰਨਾ। ਅੰਮੀ ਕਹਿੰਦੀ ਲਿਆ ਫੜ ਲੈ ਜਾ। ਤੇ ਮੈਂ ਘਰ ਨਹੀਂ ਗਾ। ਲਓ ਜੀ, ਮੈਨੂੰ ਮੇਰੀ ਮਾਂ ਦੱਸਦੀ ਆ ਕਿ ਵੀ ਤੂੰ ਇੰਝ ਗਿਆ, ਤੇ ਮੈਂ ਤੋਤਾ ਪਿੰਜਰਾ ਨਾ ਪਿੰਜਰੇ 'ਚ, ਇੱਧਰ ਉਹਨੇ ਮੈਂ ਪੈਸੇ ਫੜੇ ਨੇ, ਪਤਾ ਨਹੀਂ ਪੈਸੇ ਫੜਾਏ ਉਹਨੇ ਕਿ ਜਾਂ ਵੈਸੇ ਹੀ ਦੇਣ ਲੱਗੀ। ਇੱਕ ਹੱਥ ਉਹਦਾ ਪਿੰਜਰੇ 'ਚ ਤੇ ਇੱਕ ਮੇਰੇ 'ਚ। ਤੇ ਅੱਗੋਂ ਕਹਿੰਦਾ ਬੱਬੇ, ਉਹ ਕਹਿੰਦੇ ਕਿਆ ਹੁਣ ਉਹ ਕਰੈਕਟਰ ਆਪਣੇ ਵਾਲ ਪਿੰਜਰਾ ਖਿੱਚ ਰਿਹਾ ਕਿ ਖਾਲਾ ਜੀ ਤੁਸੀਂ। ਅੰਮੀ ਛੱਡ ਨਾਮ ਦਿਆ ਮੇਰਾ ਮੁੰਡਾ ਲਾ ਛੱਡ, ਮੇਰੇ ਮੁੰਡੇ ਦਾ ਪੇੜਾ ਕਰ ਕੋ ਕਹਿੰਦੇ ਛੱਡ। ਤੇ ਉਦੋਂ ਕਹਿੰਦਾ ਖਾਲਾ ਜੀ ਤੁਸੀਂ ਕਹਿੰਦੇ, ਮੈਂ ਕਹਿੰਦੀ ਛੱਡ, ਫੜ ਕੇ ਦੇ ਅੰਦਰ ਲੈ ਆਈ। ਹੁਣ ਤੋਤਾ ਆ ਗਿਆ ਤੇ ਮੈਂ ਘਰ ਆਇਆ, ਤੇ ਅੰਮੀ ਕਹਿੰਦੀ ਤੈਨੂੰ ਖੁਸ਼ਖਬਰੀ ਸੁਣਾਵਾਂ,
ਤੇ ਇਹ ਤੇ ਮੇਰੇ ਜ਼ਿਹਨ 'ਚ ਹੀ ਨਹੀਂ ਵੀ ਇਹ ਵੀ ਖੁਦਕਸ਼ ਵੀ ਕਦੇ ਹੋਣੀ ਕਦੀ। ਮੈਂ ਕਿਹਾ ਦੱਸੋ ਤੇਰਾ ਤੋਤਾ ਬੋਲ ਪਿਆ? ਮੈਂ ਕਿਹਾ ਹੈ? ਮੰਮੀ ਕਹਿੰਦੀ ਹਾਂ। ਮੈਂ ਉਹਦੇ ਕੋਲ ਬਹਿ ਕੇ ਮੀਆਂ ਕਹਿੰਦੀ ਇਹਨੇ ਬੱਬੇ ਕਿਹਾ। ਮੈਂ ਉਹਨੂੰ ਆਵਾਜ਼ ਦੇਣੀ ਸੀ ਨਾ ਤੇ ਇਹਨੇ ਕਿਹਾ ਬੱਬੇ। 5 ਦਿਨ ਲੰਘ ਗਏ ਭਾਜੀ, ਮੈਨੂੰ ਮੇਰੀ ਮਾਂ ਝੂਠੀ ਜੀ ਲੱਗਣ ਲੱਗ ਗਈ। ਉਹ ਬੱਬੇ ਵੀ ਨਹੀਂ ਕਹਿ ਰਿਹਾ। ਮੈਂ ਕਿਹਾ ਮਾਂ ਜੀ ਤੁਹਾਨੂੰ ਗਲਤੀ ਲੱਗੀ ਹੈ। ਹਾਏ ਐਵੇਂ ਗਲਤੀ ਲੱਗੀ ਆ? ਮੈਂ ਆਪਣੇ ਕੰਨਾਂ ਨਾਲ ਸੁਣਿਆ। ਪਹਿਲੇ 3 ਦਿਨ ਤੇ ਮੇਰੀ ਮਾਂ ਵੀ ਕਹਿੰਦੀ ਰਹੀ ਵੀ ਮੈਂ ਕੰਨਾਂ ਨਾਲ ਸੁਣਿਆ। ਚੌਥੇ ਦਿਨ ਉਹ ਆਪ ਵੀ ਘਟ ਗਈ ਥੋੜੀ ਜਿਹੀ ਮਾਂ ਮੇਰੀ। ਉਹਨੇ ਵੀ ਕਿਹਾ ਹੋ ਸਕਦਾ ਵਾ। ਉਹ ਐਸਾ ਹਰਾਮੀ ਕਰੈਕਟਰ ਬੋਲ ਹੀ ਨਹੀਂ ਰਿਹਾ। ਭਾਜਨ ਫਿਰ 6ਵੇਂ 7ਵੇਂ ਦਿਨ ਉਹ ਕਰੈਕਟਰ ਬੋਲਿਆ। ਉਹ ਕਾਠਾ ਫਰੀਦ ਖਾਨ ਜਦੋਂ ਕਾਠਾ ਬੋਲਦਾ ਨਾ, ਮੈਂ ਇਹ ਹਿਸਾਬ ਲਾਇਆ ਆ ਹੁਣ ਗਾਨੀ ਵਾਲੇ ਵੀ ਅਸੀਂ ਰੱਖੇ, ਗਾਨੀ ਵਾਲੇ ਲੋਕਾਂ ਕੋਲ ਮੈਂ ਦੇਖਦਾ ਜਦੋਂ ਕਾਠਾ ਬੋਲ ਪੈਂਦਾ ਨਾ ਉਸਤਾਦ ਜੀ ਉਹਦੇ ਨਾਲ ਗਾਨੀ ਗੁੰਨੀ ਵਾਲਾ ਨਹੀਂ ਉਹ ਰਲਣ ਦਿੰਦਾ ਨਾਲ। ਫਿਰ ਓਏ ਤੇ ਕਦੀ ਦੇਖ ਲਾ ਜਦੋਂ ਅਤਾਈ ਸੁਰੀਲਾ ਨਿਕਲਦਾ ਨਾ ਤੇ ਬਹੁਤ ਬੁਰਾ ਨਿਕਲਦਾ। ਸਮਝ ਆ ਰਹੀ ਗੱਲ? ਤੇ ਉਹ ਭਾਜੀ ਸ਼ੁਰੂ ਉਹਨੇ ਫਿਰ ਜੋ ਘਰ 'ਚ ਗੱਲਾਂ ਹੋਈਆਂ ਸੀ ਨਾ, ਸੀਟੀਆਂ ਯੇ ਵੋ, ਹੁਣ ਉਹੀ ਕਰੈਕਟਰ ਜ਼ਬਾਨ ਨਹੀਂ ਮੂੰਹ 'ਚ ਪਾ ਰਿਹਾ। ਨਾਸ਼ਤਾ ਸੁਬਹ ਉਹਨੇ ਚਾਹ ਦਾ ਰਸ ਨਾਲ ਸਾਡੇ ਨਾਲ ਕਰਨਾ ਉਹਨੇ, ਯਾਨੀ ਚਮਚ ਚਾਹ ਦੀ ਉਹ 'ਚ ਥੋੜਾ ਰਸ ਭੇ ਕੇ। ਅਗਰ ਤੁਸੀਂ ਉਹਨੂੰ ਨਾਸ਼ਤਾ ਨਹੀਂ ਦਿੱਤਾ ਤੇ ਤੁਸੀਂ ਉਹਦੇ ਸਾਹਮਣੇ ਖਾ ਲਏ ਤੇ ਬੋਲ ਰਿਹਾ ਤੇ ਤੁਸੀਂ ਖਾ ਕੇ ਸਾਰਾ ਮੁਕਾ ਕੇ ਤੁਸੀਂ ਐਂਡ ਤੇ ਉਹਨੂੰ ਦਿੱਤਾ ਤੇ ਉਹਨੇ ਚਮਚੀ ਫੜ ਕੇ ਚੁੱਕ ਕੇ ਮਾਰਨੀ ਪਰੇ। ਉਹ ਇੰਨਾ ਗੁੱਸੇ 'ਚ ਆਇਦਾ ਸੀ ਕਿ ਮੈਨੂੰ ਨਾਲ ਨਹਾਉਣਾ ਉਸਤਾਦ ਜੀ ਉਹਨੇ ਮੇਰੇ ਨਾਲ ਨਹਾਉਂਦਾ ਸੀ। ਓ ਯਾਰ ਮਾਫੀ ਦੇ ਦਿਓ ਉਸਤਾਦ ਜੀ, ਸਾਰੀਆਂ ਗੱਲਾਂ ਮੰਨ ਲੈਂਦੇ ਵੀ ਨਹਾਉਣਾ ਵੀ ਤੁਹਾਡੇ ਨਾਲ, ਮਤਲਬ ਉਹ ਸਾਬਣ ਫੜਾ ਦਿੰਦੇ ਸੀ ਤੁਸੀਂ ਉਹਨੂੰ ਪਹੁੰਚਿਆ ਮਤਲਬ ਕਿ ਇੰਜ ਤੌਲੀਆ ਲੈ ਕੇ ਖੜਾ ਰਹਿੰਦਾ ਸੀ। ਭਾਜੀ ਤੁਸੀਂ ਪਿਛਲੀ ਗੱਲ ਤੇ ਵੀ ਮਿੱਟੀ ਪਾ ਨਹੀਂ ਮੈਂ ਅੱਗੋਂ ਤੁਸੀਂ ਅਗਲੀ ਸੁਣੋਗੇ ਠੀਕ ਹੋ ਜਾਏਗੀ। ਭਾਜੀ ਕਿ ਤੁਸੀਂ ਸਾਡਾ ਸਾਬਣ ਲਾਉਂਦੇ ਸੀ, ਪਾਣੀ ਦਾ ਡੱਬਾ ਪਾਉਂਦਾ ਸੀ ਉੱਤੋਂ ਤੋੜਦਾ। ਸਰਦਾਰ ਦਾ ਇਨਾਮ ਉਹ ਸਾਦਾ ਜੀ ਗੱਲ ਸੁਣਾਓ ਵੀ ਮੇਰੇ ਸ਼ਾਵਰ ਖੋਲਦਾ ਹੀ ਤੋਤਾ ਲੱਦਾ। ਤੁਸੀਂ ਪਹਿਲੇ ਸਾਹ ਲਓ, ਮੈਂ ਤੁਹਾਨੂੰ ਬਾਅਦ 'ਚ ਦੱਸਦਾ। ਤੁਸੀਂ ਵੀ ਸਾਹ ਲਿਆ ਅਸਾ ਕਾਹਦਾ ਲਿਆ? ਤੁਸੀਂ ਕਹਿੰਦੇ ਮੇਰੇ ਨਾਲ ਨਹਾਉਂਦਾ ਆ ਸੁਣ ਲਓ ਮੇਰੇ ਨਾਲ। ਬਸ ਉਸੇ ਟਾਈਮ ਇਕੱਠਾ ਸਾਡਾ ਵਾਸ਼ਰੂਮ ਸੀ ਨਾ, ਉਹਦਾ ਥੱਲੇ ਸ਼ਾਵਰ ਜਦੋਂ ਡਿੱਗਦਾ ਸੀ ਨਾ ਇੰਜ ਕਰਕੇ, ਤੇ 2.5 ਮਰਲੇ ਦੇ ਮਕਾਨ ਦਾ ਕਿੰਨਾ ਕੁ ਵਾਸ਼ਰੂਮ ਹੁੰਦਾ, ਠੀਕ ਹੈ ਨਾ, ਉਹਦਾ ਜਿਹੜਾ ਸਭ ਦਰਵਾਜ਼ੇ ਦੇ ਥੱਲੇ ਨਾ ਕੋਈ 4-5 ਇੰਚ ਫੱਟੀ ਨਹੀਂ ਸੀ ਹੈਗੀ, ਯਾਨੀ ਕਿ 3-4 ਇੰਚ ਅਕਸਰ ਹੁੰਦਾ ਨਾ ਦਰਵਾਜ਼ੇ ਥੱਲੇ, ਉਹ ਬਿਲਕੁਲ ਜ਼ਮੀਨ ਦੇ ਨਾਲ ਨਹੀਂ ਹੁੰਦੇ। ਜਦੋਂ ਸ਼ਾਵਰ ਵੱਜਦਾ ਸੀ ਨਾ ਪਾਣੀ ਉਹਦੇ ਕਤਰੇ ਬਾਹਰ ਆਉਂਦੇ ਸੀ। ਮੈਂ ਅੰਦਰ ਹੁੰਦਾ ਸੀ, ਨਹਾ ਰਿਹਾ ਹੁੰਦਾ ਸੀ, ਉਹ ਕਰੈਕਟਰ ਬਾਹਰ ਥੱਲੇ ਪਰ ਖੋਲ ਕੇ ਨਿਕਲੋਤਾ ਹੁੰਦਾ ਸੀ। ਤੇ ਮੈਂ ਪਹਿਲੇ 10 ਮਿੰਟ ਸਾਬਣ ਸੁਬਣ, ਕਿਉਂਕਿ ਮੈਂ ਕਹਿੰਦਾ ਯਾਰ ਸਾਬਣ ਵਾਲਾ ਮੈਂ ਸ਼ਾਵਰ ਛੱਡ ਦੇਣਾ, ਪਿੰਜਰਾ ਖੋਲਣਾ ਉਹਨੇ ਦੌੜਦੇ ਨੇ ਹੋਣਾ ਇੰਜ ਪਰ ਖੋਲ ਕੇ ਨਾ ਉਹਨੇ ਇੰਜ ਕਰਕੇ ਤੇ ਇੰਜ ਉੱਥੇ ਕਰਨ ਲੱਗ ਪੈਣਾ ਥੱਲੇ। ਮੈਂ ਸ਼ਾਵਰ ਅੰਦਰ ਖੋਲ ਦੇਣਾ, ਉਹਨੇ ਪੂਰਾ ਗੁੱਲੂ ਜਿਹਾ ਬਣ ਕੇ ਨਾ ਨਹਾ ਕੇ ਜਾ ਕੇ ਬਹਿ ਕੇ ਉਹਨੇ 1.5 ਘੰਟਾ ਆਪਣੇ ਪਰ ਸਾਫ਼ ਕਰਨੇ, ਹਰ ਚੀਜ਼। ਸਮਝ ਆਈ? ਵੇਲਾ ਪਰਿੰਦਿਆਂ ਨੂੰ ਵੀ ਅੱਲਾ ਨੇ ਅਕਲ ਦਿੱਤੀ। ਇਹ ਫਿਤਰਤ ਜੀ। ਲਓ ਜੀ ਨੇਚਰ। ਤੂੰ ਇੱਕ ਦਿਨ ਦਾ ਤੋਤਾ ਲੈ, 2 ਦਿਨ ਦਾ, 5 ਦਿਨ ਦਾ, 10 ਦਿਨ ਦਾ ਤੋਤੇ ਦਾ ਬੱਚਾ ਲਿਆ ਕੇ ਘਰ ਰੱਖ ਲਾ, ਉਹਨੂੰ ਸਾਰੀ ਦੁਨੀਆ ਦੇ ਤੋਤਿਆਂ ਤੋਂ ਪਰੇ ਕਰ ਦੇ, ਉਹਨੂੰ ਪਾਲਣਾ ਸ਼ੁਰੂ ਕਰ ਦੇ। ਉਹ ਜਦੋਂ ਵੱਡਾ ਹੋਏਗਾ ਨਾ, ਤੂੰ ਦੇਖੀ ਉਹਨੂੰ ਖਾਣ ਦਾ, ਫੜਨ ਦਾ, ਤੂੰ ਹੈਰਾਨ ਹੋਏਗਾ ਉਹਨੂੰ ਕਿੰਨੇ ਤਰੀਕਾ ਸਿਖਾਇਆ ਕਿ ਖਾਣਾ ਕਿੱਦਾਂ, ਸਾਫ਼ ਕਿੱਦਾਂ ਕਰਨਾ। ਜਦੋਂ ਉਹ 1.5 ਸਾਲ ਦਾ ਹੋ ਜਾਏਗਾ, ਉਹਨੂੰ ਨਵਾਈ ਆਪਣਾ ਇੱਕ ਪਰ ਚੁੰਝ ਨਾਲ ਸਾਫ਼ ਕਰੇਗਾ। ਉਹਨੂੰ ਕੌਣ ਦੱਸਦਾ ਕਿ ਮੈਂ ਇੱਦਾਂ ਸਾਫ਼ ਕਰਨਾ? ਉਹਨੂੰ ਇੱਕ ਦਿਨ ਦੇ ਤੋਤੇ ਨੂੰ ਤੂੰ ਦੁਨੀਆ ਜਹਾਨ ਦੇ ਤੋਤਿਆਂ ਤੋਂ ਲਹਿਦਾ ਕਰ ਦੇ। ਇਕੱਲੇ ਨੂੰ ਡੱਬੇ 'ਚ ਰੱਖ ਕੇ, ਮੈਂ ਜੁੱਤੀਆਂ ਵਾਲੇ ਡੱਬੇ 'ਚ ਪਾਲਿਆ ਸੀ ਰੱਖ ਕੇ, ਉਹ ਥੱਲੇ ਘਰ ਰੱਖ ਕੇ। ਲੇਕਿਨ ਜਿਉਂ ਵੱਡਾ ਹੋਏਗਾ, ਜਿਹੜੀ ਉਹਦੀ ਫਿਤਰਤ ਆ, ਜਿਹੜੀ ਬਾਏ ਬੋਰਨ ਫਿਤਰਤ ਹੁੰਦੀ ਆ, ਉਹ ਸਿੱਖਣ ਸੁੱਖਣ ਵਾਲਾ ਚੱਕਰ ਨਹੀਂ ਹੁੰਦਾ। ਉਹਨੂੰ ਖਾਣ ਦਾ ਵੀ ਪਤਾ ਸੀ, ਉਹਨੂੰ ਇਹ ਵੀ ਪਤਾ ਸੀ ਮੈਂ ਪੈਰ ਨਾਲ ਫੜ ਕੇ ਇੰਜ ਖਾਣਾ, ਉਹਨੂੰ ਘੁੰਮਣ ਦਾ ਵੀ ਪਤਾ ਸੀ, ਠੀਕ ਆ। ਉਹਨੂੰ ਆਪਣੇ ਪਰ ਤੋੜਦੇ ਨੇ, ਕਈ ਮੌਸਮ ਐਸੇ ਹੁੰਦੇ ਨੇ ਆਪਣੇ ਪਰ ਲਾ ਦਿੰਦੇ ਨੇ, ਉਹਨੂੰ ਉਹ ਵੀ ਪਤਾ ਸੀ। ਫਿਰ ਨਹਾਉਣ ਤੋਂ ਬਾਅਦ ਉਹਨੂੰ ਆਪਣੇ ਪਰ ਸਾਫ਼ ਕਰਨ ਦਾ ਵੀ ਪਤਾ ਸੀ। ਸਮਝ ਆ ਰਹੀ ਗੱਲ ਦੀ? ਇਹਦਾ ਮਤਲਬ ਇਹ ਹੈ ਕਿ ਜਿਹੜੇ ਵੀ ਇਨਸਾਨ ਜਾਂ ਜਿਹੜੇ ਜਾਨਦਾਰ ਨੇ, ਕੁਛ ਇਹਨਾਂ ਦੀ ਫਿਤਰਤ ਦੇ ਵਿੱਚ, ਨੇਚਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਉਹ ਸਿੱਖ ਲੈ, ਉਹ ਉਹਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ। ਸਹੀ ਗੱਲ। ਸਮਝ ਆ ਰਹੀ? ਜਿਹੜਾ ਮੈਂ ਤੋਤਾ ਰੱਖਿਆ ਸੀ ਉਸਤਾਦ ਜੀ ਦਾ, ਉਹ ਮਰ ਗਿਆ ਸੀ ਵਿਚਾਰਾ। ਆਹੋ, ਉਹ ਭੁੱਖ ਦੇ ਦੁੱਖੋਂ ਮਰਿਆ ਸੀ, ਉਹਨੂੰ ਕੁਝ ਪਾਉਂਦਾ ਤੇ ਬਚਦਾ। ਉਹ ਨਹੀਂ ਉੱਤੇ ਕੰਧ ਡਿੱਗ ਪਈ ਸੀ ਇਹਨਾਂ ਦੀ, ਐਡੀ ਮਾੜੀ ਕੰਧ ਸੀ। ਨਹੀਂ ਤੋਤੇ ਨੂੰ ਪਿਆਸ ਪਾਉਂਦਾ ਰਿਹਾ ਵਿਚਾਰਾ, ਜਲਨ ਹੋਈ ਮਰ ਗਿਆ ਵਿਚਾਰਾ। ਤੋਤਾ ਕਸਮੇ ਚਾਹ ਪੀਂਦਾ ਰਿਹਾ ਇਹਨਾਂ ਦੇ ਘਰ ਵਿੱਚ। ਵੈਸੇ ਅਸੀਂ ਤੋਤਾ ਰੱਖਿਆ ਤੇ ਇੱਕ ਕਰੈਕਟਰ ਨਾ ਆਇਆ ਸਾਹਮਣੇ ਦੇ ਘਰੋਂ, ਤੇ ਉਹਦੇ ਤੋਤੇ ਦੇ ਨਾ ਨੱਕ 'ਚ ਨਜ਼ਲਾ ਜ਼ੁਕਾਮ ਹੋ ਗਿਆ, ਅੱਖਾਂ ਉਹਦੀਆਂ ਸੁੱਜਣ ਲੱਗ ਪਈਆਂ, ਉਹਦੀ ਅੱਖ ਨਾ ਮੋਟੀ ਹੋਣ ਲੱਗ ਪਈ, ਅੱਖ 'ਚੋਂ ਲਿਕਵਿਡ ਪਾਣੀ ਜਿਹਾ ਬਣਨ ਲੱਗ ਪਿਆ। ਤੇ ਨਾ ਉਹਦੇ ਚੁੰਝ 'ਚੋਂ ਵੀ ਇੱਥੇ ਉੱਪਰ ਜਿਹੜੇ 2 ਨਹੀਂ ਮੋਰੀਆਂ ਹੁੰਦੀਆਂ ਇੱਥੇ, ਉਹਨਾਂ 'ਚੋਂ ਵੀ ਪਾਣੀ ਵਗਣ ਲੱਗ ਪਿਆ। ਨਜ਼ਲਾ ਜ਼ੁਕਾਮ, ਬੁਖਾਰ ਟੈਪ ਇੱਦਾਂ ਦਾ ਕੁਝ ਹੋ ਗਿਆ। ਤੇ ਹੁਣ ਉਹਦਾ ਹੱਲ ਕੀ ਆ ਕਿ ਜਦੋਂ ਇਹ ਬਰੂਫਨ ਸਿਰਪ ਲੈ ਕੇ ਨਾ, ਬਰੂਫਨ 1.5 ਲੀਟਰ ਵਾਲੀ ਬੋਤਲ 'ਚ 20 ਕਤਰੇ ਪਾਉਣੇ ਆ ਬਰੂਫਨ ਦੇ। ਉਹ ਪਾਣੀ ਰੋਜ਼ ਉਹਦੇ 'ਚ, ਉਹ ਜਿਹੜਾ ਜਿੱਥੋਂ ਪੀਂਦਾ ਨਾ ਉਹਦੇ 'ਚੋਂ ਪਾਈ ਜਾਣਾ। 1.5 ਲੀਟਰ ਵਾਲੀ ਬੋਤਲ 'ਚ
20 ਕਤਰੇ 20 ਕਤਰੇ 1.5 ਲੀਟਰ ਦੀ ਬੋਤਲ 'ਚ ਹਿਲਾ ਕੇ ਤੇ ਉਹ ਪਾਣੀ ਉਹਨੂੰ ਪਿਆਉਣਾ। ਤੇ ਕਰੈਕਟਰ ਆ ਕਹਿੰਦਾ ਭਾਈ ਇਹਨੂੰ ਬਰੂਫਨ ਪਿਆਵਾਂ ਬਰੂਫਨ। ਮੈਂ ਕਿਹਾ ਉਹ ਤੇ ਬੰਦਿਆਂ ਦਾ ਇਹਨੂੰ ਮੈਂ ਕਹਿੰਦਾ ਦੇਈਦਾ ਵਾ। ਮੈਂ ਕਿਹਾ ਦੇ ਦੇ। ਉਸ ਚੰਗਾ ਭਲਾ ਬੈਠਾ ਤੋਤਾ, ਉਹਨੇ ਸੋਹਣੀ ਅੱਧੀ ਚਮਚੀ ਫੜ ਕੇ ਨਾ, ਅੱਧੀ ਚਮਚੀ ਬਰੂਫਨ ਦੀ ਉਹਨੇ ਉਹਦੀ ਚੁੰਝ ਫੜ ਕੇ ਉਹਦੇ ਵਿੱਚ ਦੇ ਕੇ ਤੇ ਉੱਤੋਂ ਟੀਕੇ ਨਾਲ ਉਹਨੂੰ ਪਾਣੀ ਪਿਆਤਾ। ਅੱਧੀ ਚਮਚੀ ਬਰੂਫਨ ਦੀ ਤੇ ਇੰਨਾ ਕੁ ਤੋਤਾ ਹੁੰਦਾ ਤੇ ਅੱਧੀ ਚਮਚੀ। ਉਹ ਬੈਠਾ ਨਾ, ਮੈਂ ਤਾਂ ਦੇਖ ਰਿਹਾ। ਮੈਂ ਕਿਹਾ ਇਹ ਕੀਤਾ ਹੀ? ਕਹਿੰਦਾ ਮੈਂ ਪਿਆਤਾ। ਮੈਂ ਕਿਹਾ ਯਾਰ ਸਹੀ ਹੋ ਜਾਏਗਾ। ਮੈਂ ਕਿਹਾ ਇਹ 2-3 ਦਿਨ 3 ਦਿਨ ਪਿਆਉਣਾ? ਕਹਿੰਦਾ ਹਾਂਜੀ ਭਾਈ ਮੈਂ 3-4 ਦਿਨ ਮੈਂ ਪਿਆ ਦੂੰਗਾ ਭਾਈ, ਇਹ ਠੀਕ ਹੋ ਜਾਏਗਾ। ਉਹ ਚਲਾ ਗਿਆ ਤੇ ਮੈਂ ਤੋਤੇ ਵੱਲ ਵੇਖ ਰਿਹਾ ਤੇ ਤੋਤਾ ਬੈਠਾ ਨਾ ਪਹਿਲੇ ਉਹਨੇ ਅੱਖਾਂ ਇੰਜ ਕੀਤੀਆਂ ਨੇ, ਉਸ ਤੋਂ ਬਾਅਦ ਥੋੜਾ ਜਿਹਾ ਇੰਜ ਹੋਇਆ ਤੇ ਉਹਨੇ ਹੁਣ ਛੋਟੀ ਡੰਡਾ ਫੜਿਆ। ਹੁਣ ਤਾਂ ਅਸੀਂ ਇੰਜ ਵੀਡੀਓ ਲਿਆਈ ਜਿੱਥੇ ਪੈਰ ਰੱਖੇ, ਜਿੱਥੇ ਨੇ ਪੈਰ ਰੱਖੇ ਤੋਂ ਉਹਨੇ ਫੜਿਆ। ਉਸਤਾਦ ਜੀ ਉੱਥੋਂ ਪਿੱਛੇ ਨੂੰ ਗਿਆ ਕਰਕੇ ਪਿੱਛੇ ਨੂੰ ਜਾ ਕੇ ਲੈ ਪਹਿਲੇ ਇੰਜ ਉਹਨੇ ਉੱਥੋਂ ਫੜਿਆ ਤੇ ਥੱਲੇ ਲਮਕਣ ਲੱਗ ਪਿਆ ਤੇ 5 ਘੰਟੇ ਬਾਅਦ ਉਹ ਵੀ ਉਹਨੇ ਛੱਡ ਕੇ ਤੇ ਸਮਾਪ ਹੋ ਗਿਆ ਪ੍ਰੋਗਰਾਮ ਸਾਰਾ। ਉਹਨੂੰ ਮੈਂ ਹਲਾਵਾਂ ਤੇ ਉਹ ਕਵੇ ਕਿ ਆਕੜ ਗਿਆ ਭਾਜੀ। ਉਹ ਬਾਅਦ ਚ ਮੈਨੂੰ ਪਤਾ ਲੱਗਾ ਉਹਦਾ ਮਿਹਦਾ ਪਾੜ ਦਿੱਤਾ ਕਿ ਤੋਤਾ ਅੱਧੀ ਚਮਚੀ ਬੱਚੇ ਨੂੰ ਪਿਆਈਦੀ ਆ 10-12 ਸਾਲ ਦੇ ਨੂੰ, ਉਹਨੇ ਤੋਤੇ ਨੂੰ ਪਿਆਤੀ ਅੱਧੀ ਚਮਚੀ। ਉਹਨੂੰ ਮੈਂ ਕਿਹਾ ਉਰੇ ਆ ਕੀ ਤੇ ਕਹਿੰਦਾ ਭਾਇਆ ਨਾ ਉਹਨੂੰ ਪਤਾ ਲੱਗ ਗਿਆ। ਮੈਂ ਕਿਹਾ ਆ ਕੀ ਥੱਲੇ ਡਿੱਗਿਆ? ਕਹਿੰਦਾ ਸੌਂ ਗਿਆ ਵਾ ਹਮੇਸ਼ਾ ਲਈ। ਕਹਿੰਦਾ ਸੌਂ ਗਿਆ। ਮੈਂ ਕਿਹਾ ਸੌਂ ਨਹੀਂ ਗਿਆ ਤਾਂ ਤੇਰੀ। ਮੈਂ ਕਿਹਾ ਮੇਰਾ ਤੋਤਾ ਮਾਰ ਕਰੈਕਟਰ ਤੋਤੇ ਦੀ ਲੁੱਗੀ ਪਵਾ ਭਾਈ ਹੁਣ ਤੋਤਾ 2-3 ਮਹੀਨੇ ਬਾਅਦ ਬੋਲਣਾ, 4 ਮਹੀਨੇ ਬਾਅਦ ਸ਼ੁਰੂ ਕਰਦਾ। ਫੈਸਲ ਸਾਹਿਬ ਨੇ ਤੋਤੇ ਦਾ ਬੱਚਾ ਲਿਆ 8ਵੇਂ ਦਿਨ ਹੀ ਬੋਲ ਪਿਆ। ਕਿਉਂ? ਕਹਿੰਦਾ ਉਹ ਤੁਹਾਡੇ ਰਿਵਾਜ ਨਹੀਂ ਚੋਰੀ ਚਾਰੀ ਖਿਲਾਉਣ ਦਾ। ਅੱਛਾ ਜਿਹੜਾ ਤੋਤਾ ਲਿਆਂਦਾ ਉਹਨੂੰ ਕੁਛ ਨਹੀਂ ਕਹਿ ਰਹੇ। ਉਹ 5ਵੇਂ ਕਿ ਦਿਨ ਇਹਦੇ ਮੁੰਡੇ ਨੂੰ ਕਹਿ ਰਿਹਾ ਓਏ ਮੈਨੂੰ ਕਹਿ ਮੀਆਂ ਮਿੱਠੂ ਚੋਰੀ ਖਾਣੀ ਮੈਨੂੰ ਕਹਿ। ਨਹੀਂ ਇਹਦੇ ਉਹ ਤੋਤੇ ਆਪ ਸਿਖਾ ਰਿਹਾ ਕਿ ਮੈਨੂੰ ਕੀ ਕਹਿਣਾ ਤੁਸੀਂ। ਇਹਦੇ ਤੋਤੇ ਨੇ ਸਾਲ ਚ ਇੱਕੋ ਗੱਲ ਸਿੱਖੀ, ਭਲਾ ਹੋਵੇ ਆਹੋ ਭਲਾ ਹੋਵੇ। ਆਹੋ। ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਿਓ। ਅਸਲ 'ਚ ਅਸੀਂ ਅੱਜ ਥੋੜਾ ਜਿਹਾ ਅਸੀਂ ਕਿਉਂਕਿ ਸਾਡੇ ਭਰਾ ਦੇ ਸੱਟ ਲੱਗੀ ਆ, ਬਹੁਤ ਅੱਛੀ ਇਹਨੂੰ ਹੁਣ ਅਸੀਂ ਜਾਣਾ, ਮੈਂ ਇਹਨੂੰ ਦੁੱਧ ਪਿਆਉਣ ਜਾਣਾ ਵਾ। ਮੈਂ ਮੱਥਾ ਚੁੰਮਣ ਵਾਸਤਾ। ਉਹ ਯਾਰ ਨਾ ਯਾਰ ਨਾ ਯਾਰ ਨਾ ਕਰ। ਆਵਾਜ਼ਾਰ ਬਹੁਤ ਜ਼ਿਆਦਾ ਉੱਤੋਂ ਸਿਗਰਟ ਛੱਡੇ ਨੇ ਤੇ ਉੱਤੋਂ ਸੱਟ ਲਵਾ ਲਈ ਆ। ਠੀਕ ਆ ਜੀ, ਸੋਨੇ ਤੇ ਸੁਹਾਗਾ ਹੋ ਗਿਆ। ਇੱਥੇ ਲਿਖਾ ਲਵੇ ਅਥਰਾ ਰਾਮੇ, ਬਹੁਤ ਅੱਛਾ ਲੱਗਣਾ ਉਸਤਾਦ ਜੀ। ਹਾਂ ਭਾਈ ਇੱਥੇ ਰਖਾਵੇ ਖੇਡ ਮੁਕੱਦਰਾਂ ਦੀ। ਆਪਣਾ ਬਹੁਤ ਖਿਆਲ ਰੱਖਿਓ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਥੈਂਕ ਯੂ ਵੈਰੀ ਮਚ, ਲਵ ਯੂ। ਤੂੰ ਲੰਘ ਜਾ ਸਾਡੀ ਖੈਰ ਹੈ। ਹਾਂ।